ਪੰਜਾਬੀ ਰੇਡੀਓ ਯੂਐਸ से सुन रहे ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪਾਨੂ ਜੀ, ਜੋ ਕਰਨਗੇ ਗੱਲਬਾਤ ਸਾਡੇ ਨਾਲ ਪੰਜਾਬ ਦੇ ਵਿੱਚ ਕੀ ਹੋ ਰਿਹਾ ਆ, ਬਾਹਰ ਕੀ ਹੋ ਰਿਹਾ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਦੀ, ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਜਰਨੈਲ ਸਿੰਘ, ਲਿਨਵੁੱਡ, ਮਨਜੀਤ ਸਿੰਘ ਦੀਵਾਨਾ, ਫਰਜ਼ਨੋ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪਾਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜਿਹੜੀ ਇੱਕ ਇਹ ਵਾਇਰਸ ਚੱਲ ਰਹੀ ਹੈ ਕਰੋਨਾ ਵਾਇਰਸ ਦੀ, ਅਤੇ ਭਾਰਤ ਵਿੱਚ ਵੀ ਕਰੋਨਾ ਵਾਇਰਸ ਦੇ ਕੇਸ ਵਧਣ ਲੱਗੇ। ਦੇਖੋ ਜੀ, ਵੱਧ ਤਾਂ ਓਵਰਆਲ ਹੀ ਜਿਹੜਾ ਦੀ ਰਹੇ ਆ ਭਾਰਤ ਦੇ ਵਿੱਚ ਵੀ, ਔਰ ਜਿੱਥੋਂ ਤੱਕ ਗੱਲ ਹੈ ਪਿਛਲੇ 24 ਘੰਟਿਆਂ ਦੀ, ਤੇ ਇੱਕ ਤਾਂ ਦੀ ਜਿਹੜੇ ਇੱਥੇ ਚਾਈਨਾ ਤੋਂ ਆਈਆਂ ਜਿਹੜੀਆਂ ਕਿੱਟਾਂ ਨੇ ਜੀ, ਉਹ ਭਾਰਤ ਪਹੁੰਚੀਆਂ ਨੇ, ਔਰ ਇਹ 5 ਲੱਖ ਰੈਪਿਡ ਟੈਸਟਿੰਗ ਕਿੱਟ ਨੇ ਜਿਹੜੀਆਂ ਭਾਰਤ ਦੇ ਵਿੱਚ ਆਈਆਂ ਨੇ। ਜਿਹੜਾ ਇੱਥੇ ਵੱਖ-ਵੱਖ ਕੇਸ ਆਏ ਆ, ਉਹਦੇ ਵਿੱਚ ਦਿੱਲੀ ਦੇ ਵਿੱਚ ਇੱਕ ਜਿਹੜਾ ਪੀਜ਼ਾ ਡਿਲੀਵਰੀ ਕਰਨ ਵਾਲਾ ਮੁੰਡਾ ਸੀਗਾ ਜੀ, ਉਹਦਾ ਕੇਸ ਪੋਜ਼ਿਟਿਵ ਆਉਣ ਤੋਂ ਬਾਅਦ 72 ਫੈਮਲੀਜ਼ ਨੇ ਜਿਨ੍ਹਾਂ ਨੂੰ ਕੁਆਰੰਟਾਈਨ ਕੀਤਾ ਗਿਆ, ਜਿੱਥੇ ਉਹਨਾਂ ਨੇ ਇਹਦੇ ਤੋਂ ਪੀਜ਼ਾ ਜਿਹੜਾ ਜੀ ਉਹ ਮੰਗਵਾਇਆ ਸੀਗਾ। ਇਹਦੇ ਨਾਲ ਜਿਹੜੀ ਔਨਲਾਈਨ ਡਿਲੀਵਰੀ ਦੇ ਆਰਡਰ ਜਿਹੜੇ ਨੇ, ਉਹਦੇ ਉੱਤੇ ਵੱਡਾ ਸਵਾਲੀਆ ਚਿੰਨ੍ਹ ਜਿਹੜਾ ਇੱਥੇ ਲੱਗ ਗਿਆ। ਇੱਥੇ ਇੱਕ ਕਾਂਗਰਸੀ ਦਾ ਰੈਸਟੋਰੈਂਟ ਸੀ ਪੰਜਾਬ ਦੇ ਵਿੱਚ, ਲੁਧਿਆਣੇ ਦੇ ਵਿੱਚ ਕਾਫੀ ਫੇਮਸ ਹੈ ਜੀ, 3 ਰੈਸਟੋਰੈਂਟ ਨੇ, ਬਾਕੀ ਬੰਦ ਸੀ, ਉਹਨੂੰ ਇਕੱਲੇ ਨੂੰ ਪਰਮਿਸ਼ਨ ਦਿੱਤੀ। ਜਦੋਂ ਇਹ ਸਾਹਮਣੇ ਆਇਆ ਤੇ ਰੌਲਾ ਜਿਹੜਾ ਜੀ ਉਹ ਪੈਣਾ ਸ਼ੁਰੂ ਹੋਇਆ, ਤੇ ਰਾਤ ਉਹਦੀ ਜਿਹੜੀ ਪਰਮਿਸ਼ਨ ਦਿੱਤੀ ਹੋਈ ਸੀ ਉਹ ਵਾਪਸ ਲੈ ਲਈ। ਦੱਸਣ ਦਾ ਭਾਵ ਜਿਹੜਾ ਇਹ ਹੈ ਕਿ ਤੁਸੀਂ ਇਹ ਦੇਖੋ ਕਿ ਕਿਸ ਤਰੀਕੇ ਦੇ ਨਾਲ ਇਹ ਰਾਜਨੀਤਿਕ ਲੋਕ ਜਿਹੜੇ ਨੇ ਜੀ, ਉਹ ਆਪਣਾ ਫਾਇਦਾ ਸੋਚ ਰਹੇ ਆ, ਔਰ ਆਪਣਾ ਫਾਇਦਾ ਕੁਛ ਇਸ ਤਰ੍ਹਾਂ ਸੋਚ ਰਹੇ ਆ ਕਿ ਜੇ ਇਸ ਜਿਹੜਾ ਜੀ ਭੱਜ ਦੌੜ ਦੇ ਵਿੱਚ, ਇਸ ਸਭ ਕਾਸੇ ਦੇ ਵਿੱਚ ਜਿੰਨੇ ਕੁ ਪੈਸੇ ਜਿਹੜੇ ਆ ਜੀ ਉਹ ਬਣਾਏ ਜਾ ਸਕਣ, ਬਣਾ ਲਏ ਜਾਣ, ਉਹ ਚਾਹੇ ਰੈਸਟੋਰੈਂਟਾਂ ਦੇ ਰੂਪ ਦੇ ਵਿੱਚ ਨੇ, ਚਾਹੇ ਉਹ ਕਿਸੇ ਵੀ ਜਿਹੜਾ ਦੀ ਉਹ ਰੂਪ ਦੇ ਵਿੱਚ ਨੇ। ਜੇ ਗੱਲ ਕਰੀਏ ਜਿਹੜੇ ਦੀ ਕੇਸਾਂ ਦੀ ਇੱਥੇ ਪੰਜਾਬ ਦੇ ਵਿੱਚ, ਤਾਂ ਜਿਹੜੀ ਇੱਕ ਵਿਅਕਤੀ ਦੀ ਮੌਤ ਗੁਰਦਾਸਪੁਰ ਦਾ ਜਿਹੜਾ ਸੀਗਾ ਜੀ ਉਹ ਹੋ ਗਈ। ਇੱਥੇ ਪਟਿਆਲੇ ਦੇ ਵਿੱਚ ਇੱਕ ਕੇਸ ਹੋਰ ਜਿਹੜਾ ਉਹ ਨਿਕਲ ਆਇਆ, ਜਿਹੜਾ ਇੱਕ ਤਾਂ ਉਹ ਇਹ ਲੰਗਰ ਵਰਤਾਉਂਦੇ ਸੀਗੇ 35 ਥਾਵਾਂ ਦੇ ਉੱਤੇ, ਜਿਹੜਾ ਜੀ ਉਹ ਲੰਗਰ ਇਹ ਲੈ ਕੇ ਗਏ ਸੀਗੇ। ਇੱਥੇ ਡੋਰ ਟੂ ਡੋਰ ਜਿਹੜੀ ਸਕਰੀਨਿੰਗ ਆ ਪਟਿਆਲੇ ਦੇ ਵਿੱਚ, ਉਹ ਲੋਕਾਂ ਦੀ ਹੋ ਰਹੀ ਆ। ਇਹ ਸ਼ਿਵ ਸੈਨਾ ਵਾਲੇ ਸੀਗੇ ਜੀ ਬਹੁਤ, ਜਿਹੜੇ ਲੰਗਰ ਵਰਤਾ ਰਹੇ ਸੀ, ਉਹਨਾਂ ਦੇ ਵਿੱਚੋਂ ਕੁਝ ਜਿਹੜੇ ਉਹ ਸਿਹਤ ਵਿਭਾਗ ਦੀਆਂ ਟੀਮਾਂ ਦੇ ਗਲ ਵੀ ਪੈਂਦੇ ਸੀਗੇ ਕੱਲ੍ਹ ਜੀ, ਕਿ ਅਸੀਂ ਆਪਣੇ ਘਰ ਦੇ ਮੂਹਰੇ ਲਾਉਣ ਨਹੀਂ ਦੇਣਾ, ਪੇਪਰ ਨਹੀਂ ਲਾਉਣ ਦੇਣਾ ਕਿ ਇਹਨਾਂ ਨੂੰ ਕੁਆਰੰਟਾਈਨ ਕੀਤਾ ਹੈ ਜਾਂ ਇਹ 14 ਦਿਨ ਬਾਹਰ ਨਹੀਂ ਨਿਕਲ ਸਕਦੇ। ਜਦੋਂ ਜਿਹੜਾ ਸੀਗਾ ਜੀ ਉਹ ਪੁਲਿਸ ਨੂੰ ਨਾਲ ਜਿਹੜਾ ਲਿਜਾਇਆ ਗਿਆ, ਫਿਰ ਇਸ ਗੱਲ ਦੇ ਉੱਤੇ ਮੰਨੇ ਵੀ ਅਸੀਂ ਤਾਂ ਪਾੜਿਆ ਨਹੀਂ, ਪਹਿਲਾਂ ਪੇਪਰ ਜਿਹੜਾ ਜੀ ਉਹ ਪਾੜੀ ਜਾਂਦੇ ਸੀ। ਮਤਲਬ ਇਹ ਦਿਮਾਗੀ ਹਾਲਾਤ ਕਿਹੋ ਜਿਹੇ ਨੇ ਇਹਨਾਂ ਲੋਕਾਂ ਦੇ। ਇੱਕ ਪਾਸੇ ਮਹਾਂਮਾਰੀ ਫੈਲੀ ਹੋਈ ਆ, ਦੂਜੇ ਪਾਸੇ ਜੇ ਉਹਨਾਂ ਦੀ ਕੋਈ ਮਦਦ ਕਰ ਰਿਹਾ ਤੇ ਉਹਦੇ ਇਸ ਤਰੀਕੇ ਦੇ ਨਾਲ ਗੱਲ ਜਿਹੜਾ ਜੀ ਉਹ ਪੈ ਰਿਹਾ। ਜਿਹੜੀ ਕੱਲ੍ਹ ਗੱਲ ਕੀਤੀ ਗਈ ਕਿ ਜਿਹੜੇ ਲੁਧਿਆਣੇ ਦੇ ਵਿੱਚ ਭੇਜ ਦਿੱਤੇ ਸੀਗੇ ਜਿਹੜੇ ਕੁਛ ਪੁਲਿਸ ਵਾਲੇ ਘਰੋਂ ਘਰੀ, ਉਹ ਮਾਮਲਾ ਵੀ ਜਿਹੜਾ ਜੀ ਉਹ ਭਖਦਾ ਤੁਰਿਆ ਜਾ ਰਿਹਾ। ਪਰ ਪ੍ਰੋਬਲਮ ਇਹ ਆ ਕਿ ਜਿਨ੍ਹਾਂ ਨੇ ਐਕਸ਼ਨ ਲੈਣੇ ਆ ਉਹ ਕੀ ਕਰ ਰਹੇ ਆ। ਜੇ ਕੱਲ੍ਹ ਦੀ ਗੱਲ ਤੁਸੀਂ ਦੇਖੀ ਹੋਵੇ ਤਾਂ ਮੰਡੀਆਂ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਹੈ, ਉਹ 60 ਤੋਂ 70 ਲੋਕ ਨਾਲ ਲੈ ਕੇ ਮੰਡੀਆਂ ਦੇ ਵਿੱਚ ਮਾਸਕ ਪਾ ਕੇ ਤੇ ਉਹ ਕਣਕ ਦੀ ਚੈੱਕ ਜਿਹੜੀ ਜੀ ਉਹ ਕਰਦਾ ਫਿਰਦਾ। ਜਿਹੜਾ ਦੂਰੀ ਰੱਖਣ ਦੀ ਗੱਲ ਜਿਹੜੀ ਸਰਕਾਰ ਕਹਿ ਰਹੀ ਆ, ਉਹਦੀ ਕੋਈ ਪਰਵਾਹ ਨਹੀਂ। ਬਲਬੀਰ ਸਿੰਘ ਸਿੱਧੂ ਹੋਰੀ ਨੇ, ਜਿਹੜੇ ਸਿਹਤ ਮੰਤਰੀ ਨੇ, ਉਹ ਧੱਜੀਆਂ ਉਡਾ ਰਹੇ ਆ ਜੀ ਸੋਸ਼ਲ ਡਿਸਟੈਂਸਿੰਗ ਦੀਆਂ। ਜਿਹੜਾ ਉਹ ਆਪਣੇ ਨਾਲ ਵੱਡੀ ਫੌਜ ਲੈ ਕੇ ਮੰਡੀਆਂ ਦੇ ਵਿੱਚ ਤੁਰੇ ਫਿਰਦੇ ਨੇ, ਔਰ ਜਿਹੜਾ ਮਾਰਕੀਟ ਕਮੇਟੀ ਦਾ ਇੱਕ ਚੇਅਰਮੈਨ ਦਾ ਅਹੁਦਾ ਸੰਭਾਲਣਾ ਸੀ, ਉਹਨੂੰ ਲੱਡੂ ਖਵਾ ਰਹੇ ਆ। ਕਿਸੇ ਨੇ ਮਾਸਕ ਨਹੀਂ ਉੱਥੇ ਪਾਇਆ ਹੋਇਆ, ਔਰ ਸਾਰੇ ਜਾਣੇ ਜਿਹੜਾ ਜੀ ਉਹ ਦਫ਼ਤਰ ਦੇ ਵਿੱਚ ਖੜੇ ਆ। ਨਵਜੋਤ ਸਿੰਘ ਸਿੱਧੂ ਹੋਰੀ ਨੇ, ਉਹ ਰਾਸ਼ਨ ਵੰਡਦੇ ਫਿਰਦੇ ਆ ਅੰਮ੍ਰਿਤਸਰ ਦੇ ਵਿੱਚ, ਕੋਈ ਗਲਵਜ਼ ਨਹੀਂ ਪਾਏ ਹੋਏ, ਕੋਈ ਜਿਹੜਾ ਜੀ ਉਹ ਮਾਸਕ ਨਹੀਂ ਪਾਇਆ ਹੋਇਆ। ਲੋਕ ਤਾਂ ਆਪਣੀ ਜਗ੍ਹਾ ਦੇ ਉੱਤੇ ਮਰ ਰਹੇ ਨੇ, ਪਰ ਸਵਾਲ ਇਹ ਆ ਕਿ ਔਰ ਪੁਲਿਸ ਜਿਹੜੀ ਆ ਉਹ ਕੀ ਕਰ ਰਹੀ ਆ, ਉਹ ਯਮਦੂਤ ਬਣਾ ਕੇ ਕੁਝ ਲੋਕਾਂ ਨੂੰ ਸੜਕਾਂ ਦੇ ਉੱਤੇ ਡਰਾ ਰਹੀ ਆ ਕਿ ਜੇ ਕਰਫਿਊ 'ਚ ਨਿਕਲਦੇ ਹੋ ਤਾਂ ਯਮਦੂਤ ਫਿਰਦਾ। ਹੁਣ ਇਹਨਾਂ ਨੂੰ ਡਰਾਉਣ ਦੇ ਵਾਸਤੇ ਕੀ ਰੱਖਿਆ ਜਾਵੇ ਜੀ, ਜਿਹੜੇ 60-60 70-70 ਲੋਕਾਂ ਦੇ ਕਾਫਲੇ ਲੈ ਕੇ ਤੁਰੇ ਫਿਰਦੇ ਆ। ਲੋਕਾਂ ਨੂੰ ਕਹਿੰਦੇ ਸੋਸ਼ਲ ਡਿਸਟੈਂਸ ਰੱਖੋ, ਘਰਾਂ ਦੇ ਅੰਦਰ ਰਹੋ, ਆਪ ਏਡੀ ਏਡੀ ਵੱਡੀ ਫੌਜ ਨਾਲ ਨਹੀਂ ਫਿਰਦੇ। ਬਾਕੀ ਚੀਜ਼ਾਂ ਤਾਂ ਲੋਕਾਂ ਦੇ ਲਈ ਆ ਨਾ,
ਤੇ ਅੱਗੇ ਗੱਲ ਕਰਦੇ ਹਾਂ ਜੀ ਕਣਕ ਦੇ ਬੋਨਸ ਦੀ। ਉਸ ਮਾਮਲੇ ਦੇ ਵਿੱਚ ਕੇਂਦਰ ਸਰਕਾਰ ਨੇ ਚੁੱਪੀ ਵੱਟੀ। ਦੇਖੋ ਇਹ ਜਿਹੜਾ ਦੀ ਬਾਰ-ਬਾਰ ਲਿਖਿਆ ਜਾ ਰਿਹਾ ਪੰਜਾਬ ਦੇ ਸਰਕਾਰ ਦੇ ਵੱਲੋਂ, ਮੁੱਖ ਮੰਤਰੀ ਦੇ ਵੱਲੋਂ, ਖੁਰਾਕ ਮੰਤਰਾਲੇ ਨੂੰ ਕਿ ਬੋਨਸ ਦੇ ਮਾਮਲੇ ਦੇ ਉੱਤੇ ਫੈਸਲਾ ਜਿਹੜਾ ਜੀ ਉਹ ਛੇਤੀ ਲਿਆ ਜਾਵੇ, ਕਿਉਂਕਿ ਕਣਕ ਜਿਹੜੀ ਉਹ ਮੰਡੀਆਂ ਦੇ ਵਿੱਚ ਆਉਣੀ ਸ਼ੁਰੂ ਹੋ ਗਈ ਆ। ਪੰਜਾਬ ਸਰਕਾਰ ਜਿਹੜੀ ਹੈ ਜੀ ਉਹ ਬੋਨਸ ਇਸ ਪੁਆਇੰਟ ਆਫ ਵਿਊ ਦੇ ਨਾਲ ਮੰਗ ਰਹੀ ਆ ਵੀ ਜਿਹੜੇ ਕਿਸਾਨ ਮਈ ਦੇ ਮਹੀਨੇ ਦੇ ਵਿੱਚ ਕਣਕ ਲਿਆਉਣਗੇ ਉਹਨਾਂ ਨੂੰ 100 ਰੁਪਈਆ ਬੋਨਸ ਦਿੱਤਾ ਜਾਵੇ। ਜਿਹੜੇ ਲੋਕ ਮਈ ਦੇ ਐਂਡ ਦੇ ਵਿੱਚ ਲਿਆਉਣਗੇ ਉਹਨਾਂ ਨੂੰ ਸਰਕਾਰ 200 ਰੁਪਈਆ ਜਿਹੜਾ ਉਹ ਬੋਨਸ ਦੇਵੇ, ਤਾਂ ਕਿ ਜਿਹੜੀ ਇਹ ਭੰਡਾਰ ਹੈ ਇਹਦਾ ਕਿਸਾਨ ਆਪੋ ਆਪਣੇ ਘਰਾਂ ਦੇ ਵਿੱਚ ਜਿਹੜਾ ਕਰ ਸਕਣ ਔਰ ਮੰਡੀਆਂ ਦੇ ਵਿੱਚ ਰਸ਼ ਨਾ ਪਵੇ। ਆਪਾਂ ਕਈ ਦਿਨਾਂ ਤੋਂ ਗੱਲ ਜਿਹੜੀ ਦੀ ਉਹ ਕਰਦੇ ਨੇ, ਕਿਉਂਕਿ ਮੰਡੀਆਂ ਦੇ ਵਿੱਚ ਰਸ਼ ਜਿਹੜਾ ਜੀ ਉਹ ਪੈਂਦਾ ਹੁਣ ਇੱਕਦਮ। ਉਹ ਪੁਰਾਣੀ ਗੱਲ ਤਾਂ ਹੈ ਨਹੀਂ ਗੀ, ਥ੍ਰੈਸ਼ਰ ਦੇ ਨਾਲ ਕਣਕਾਂ ਤਾਂ ਜਿਹੜੀਆਂ ਉਹ ਕੁਤਰਦੇ ਨਹੀਂ ਗਏ। ਹੁਣ ਤਾਂ ਕੰਬਾਈਨਾਂ ਨੇ, ਕੰਬਾਈਨਾਂ ਕਿੰਨੀਆਂ ਕੰਬਾਈਨਾਂ ਪੰਜਾਬ ਦੇ ਵਿੱਚ ਜਿਹੜੀਆਂ ਦੀ ਉਹ ਚੱਲਦੀਆਂ ਨੇ, ਹਨੇਰੀ ਲੈ ਲੈਂਦੀਆਂ ਨੇ ਕੁਝ ਘੰਟਿਆਂ ਦੇ ਵਿੱਚ, ਔਰ ਤਕਰੀਬਨ 10 ਦਿਨ ਜਿਹੜੇ ਹੁੰਦੇ ਆ ਜੀ ਜਿਹੜਾ ਪੂਰਾ ਜ਼ੋਰ ਪੈਂਦਾ, 10 ਦਿਨਾਂ ਦੇ ਵਿੱਚ ਸਮੁੱਚੀ ਕਣਕ ਜਿਹੜੀ ਉਹ ਸੰਭਾਲੀ ਜਾਂਦੀ ਹੈ। ਹੁਣ ਜਿਸ ਤਰੀਕੇ ਦੇ ਨਾਲ ਪਾਸ ਜਿਹੜੇ ਇਹ ਵੰਡੇ ਜਾ ਰਹੇ ਨੇ, ਜਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਆਉਣ ਦੇ ਵਾਸਤੇ ਕਿਹਾ ਜਾ ਰਿਹਾ, ਉਹਦੇ ਨਾਲ ਪੇਸ਼ੈਂਸ ਜਿਹੜੀ ਦੀ ਉਹ ਰੱਖਣੀ ਔਖੀ ਹੋ ਜਾਊਗੀ ਕਿਸਾਨਾਂ ਦੇ ਵਾਸਤੇ ਵੀ, ਕਿਉਂਕਿ ਕਿਸਾਨ ਨੂੰ ਇਹ ਹੁੰਦਾ ਕਿ ਮੇਰੀ ਜਿਹੜੀ ਫਸਲ ਹੈ ਉਹ ਛੇਤੀ ਜਾਵੇ। ਵੈਦਰ ਦਾ ਕੋਈ ਪਤਾ ਨਹੀਂ, ਮੌਸਮ ਦਾ ਕੋਈ ਪਤਾ ਨਹੀਂ ਲੱਗਦਾ ਕਦੋਂ ਖਰਾਬ ਹੋ ਜਾਣਾ। ਸਵੇਰ ਦਾ ਫੇਰ ਥੋੜਾ ਜਿਹੜਾ ਦੀ ਉਹ ਡਰਾ ਰਿਹਾ ਜਿਹੜਾ ਬੱਦਲ, ਉਹਨੂੰ ਇਹ ਹੁੰਦਾ ਛੇਤੀ ਹੋ, ਪਰ ਛੇਤੀ ਹੋ ਨਹੀਂ ਸਕਣਾ। ਇਸ ਵਾਰੀ ਉਹ ਸੋਸ਼ਲ ਡਿਸਟੈਂਸਿੰਗ ਜਿਹੜੀ ਹੈ ਉਹ ਰੱਖਣੀ ਪੈਣੀ ਹੈ, ਨਹੀਂ ਤਾਂ ਸਰਕਾਰ ਜਿਹੜੀ ਉਹ ਘਿਰੂਗੀ। ਮੰਡੀਆਂ ਵਧਾਈਆਂ ਗਈਆਂ ਨੇ, ਪਰ ਮੁਸ਼ਕਿਲ ਇਹ ਆ ਮੰਡੀਆਂ ਸਿਰਫ ਵਧਾ ਦੇਣ ਦੇ ਨਾਲ ਇਹ ਸਮੱਸਿਆ ਹੱਲ ਨਹੀਂ ਹੋਣੀ। ਇਸ ਕਰਕੇ ਇਹ ਬੋਨਸ ਮੰਗਿਆ ਜਾ ਰਿਹਾ। ਕੇਂਦਰ ਦੀ ਸਰਕਾਰ ਜਿਹੜੀ ਹੈ ਜੀ ਉਹ ਇਸ ਮਾਮਲੇ ਦੇ ਵਿੱਚ ਚਿੱਠੀਆਂ ਸੰਭਾਲੀ ਜਾਂਦੀ ਹੈ, ਚਿੱਠੀਆਂ ਨੂੰ ਲੁਕੋ ਕੇ ਜਿਹੜਾ ਜੀ ਉਹ ਬੈਠ ਰਹੀ ਹੈ ਵੀ ਨਾ ਇਹਦੇ ਉੱਤੇ ਕੋਈ ਬੋਲਿਆ ਜਾਵੇ, ਨਾ ਇਹਦੇ ਉੱਤੇ ਕੋਈ ਗੱਲ ਜਿਹੜੀ ਹੈ ਜੀ ਉਹ ਕੀਤੀ ਜਾਵੇ। ਔਰ ਜਿਹੜੀ ਕੇਂਦਰ ਦੀ ਸਰਕਾਰ ਹੈ ਜੀ ਉਹ ਇਸ ਮਾਮਲੇ ਦੇ ਉੱਤੇ ਕੋਈ ਜਵਾਬ ਜਿਹੜਾ ਜੀ ਉਹ ਨਹੀਂ ਦੇ ਰਹੀ। ਹਰਿਆਣਾ ਸਰਕਾਰ ਨੇ ਵੀ ਇਸੇ ਤਰ੍ਹਾਂ ਦੀ ਤਜਵੀਜ਼ ਜਿਹੜੀ ਉਹ ਭੇਜੀ ਸੀ। ਕੇਂਦਰ ਸਰਕਾਰ ਦੀ ਮਾਲੀ ਹਾਲਤ ਜਿਹੜੀ ਹੈ ਜੀ ਠੀਕ ਹੈ ਕਿ ਉਹ ਪਹਿਲਾਂ ਵਰਗੀ ਜਿਹੜੀ ਜੀ ਉਹ ਹੈ ਨਹੀਂ, ਪਤਲੀ ਪਈ ਹੋਈ ਆ। ਇਸੇ ਕਰਕੇ ਉਹਦੇ ਵੱਲੋਂ ਕੋਈ ਹੁੰਗਾਰਾ ਜਿਹੜਾ ਜੀ ਨਹੀਂ ਮਿਲ ਰਿਹਾ, ਜਿਹਦੇ ਤੋਂ ਸਾਫ਼ ਹੈ ਕਿ ਕੇਂਦਰ ਸਰਕਾਰ ਨੇ ਇਸ ਮਾਮਲੇ ਦੇ ਉੱਤੇ ਕੁਝ ਨਹੀਂ ਕਰਨਾ, ਸੂਬਿਆਂ ਨੂੰ ਹੀ ਜਿਹੜਾ ਜੀ ਉਹ ਸੋਚਣਾ ਪੈਣਾ। ਬਹੁਤੇ ਕਿਸਾਨ ਇਸ ਬੋਨਸ ਦੀ ਆਸ ਦੇ ਵਿੱਚ ਬੈਠੇ ਆ ਔਰ ਉਹ ਆਪੋ ਆਪਣੇ ਘਰਾਂ ਦੇ ਵਿੱਚ ਇਹ ਕਣਕਾਂ ਰੱਖਣ ਦੇ ਵਾਸਤੇ ਜਗ੍ਹਾ ਵੀ ਤਿਆਰ ਕਰੀ ਬੈਠੇ ਆ ਵੀ ਜੇ ਕੇਂਦਰ ਦੀ ਸਰਕਾਰ ਬੋਨਸ ਦਿੰਦੀ ਆ, ਕਿਉਂਕਿ ਜੇ 100 ਰੁਪਈਆ ਵੀ ਮੰਨ ਲਓ, ਚਲੋ 200 ਵਾਲੀ ਤਾਂ ਗੱਲ ਬਣਨੀ ਨਹੀਂ ਗੀ, 100 ਰੁਪਈਆ ਵੀ ਜਾਂ 100 ਦੇ ਕੋਈ ਨੇੜੇ ਤੇੜੇ 70-80 ਰੁਪਈਏ ਬੋਨਸ ਜਿਹੜਾ ਜੀ ਕੇਂਦਰ ਦੀ ਸਰਕਾਰ ਦਿੰਦੀ ਹੈ। ਬਹੁਤ ਸਾਰੇ ਕਿਸਾਨ ਨੇ ਜਿਹੜੇ ਆਪਣੇ ਘਰਾਂ ਦੇ ਅੰਦਰ ਕੁਝ ਸਮੇਂ ਦੇ ਵਾਸਤੇ ਇਸ ਕਣਕ ਨੂੰ ਜਿਹੜਾ ਉਹ ਸੰਭਾਲ ਲੈਣਗੇ। ਜਿਹੜਾ ਜੇ ਨਹੀਂ ਜਿਹੜਾ ਜੀ ਉਹ ਸੰਭਾਲਿਆ ਜਾਂਦਾ ਤਾਂ ਇੱਕ ਵੱਡੀ ਮੁਸ਼ਕਲ ਜਿਹੜੀ ਆ ਜੀ ਉਹ ਬਿਨਾਂ ਕਿਸੇ ਸ਼ੱਕ ਦੇ ਖੜੀ ਹੋਣ ਵਾਲੀ ਆ ਆਉਂਦੇ ਦਿਨਾਂ ਦੇ ਦੌਰਾਨ ਇਹਨਾਂ ਮੰਡੀਆਂ ਦੇ ਵਿੱਚ। ਜੀ ਇੰਨਾ ਅਗਾਊ ਤਾਂ ਕਦੀ ਵੀ ਸੋਚ ਕੇ ਨਹੀਂ ਜੀ ਰੱਖਦੇ। ਤਾਂ ਅੱਗੇ ਗੱਲ ਕਰਦੇ ਹਾਂ, ਘਰਾਂ ਦੇ ਵਿੱਚ ਰਹਿ ਕੇ ਲੋਕ ਆਪਸ ਵਿੱਚ ਲੜਾਈ ਝਗੜੇ ਵੱਧ ਗਏ, ਡੋਮੈਸਟਿਕ ਵਾਇਲੈਂਸ ਦੇ ਕੇਸ ਬਹੁਤ ਹੋਏ ਆ। ਦੇਖੋ ਜਿੰਨੀਆਂ ਸ਼ਿਕਾਇਤਾਂ ਆ ਰਹੀਆਂ ਨੇ ਘਰਾਂ ਦੇ ਲੜਾਈ ਝਗੜਿਆਂ ਦੀਆਂ ਨੇ ਜੀ, ਦੇਖੋ ਇੱਕ ਗੱਲ ਤਾਂ ਆਪਾਂ ਸਾਰੇ ਜਾਣਦੇ ਕਿ ਪੇਸ਼ੈਂਸ ਜਿਹੜੀ ਹੈ ਜੀ ਉਹ ਲਗਭਗ ਲੋਕਾਂ 'ਚ ਖਤਮ ਹੀ ਹੋ ਗਈ ਹੋਈ ਹੈ ਜੀ। ਔਰ ਇਹ ਜਿੰਨੀ ਲੜਾਈ ਝਗੜੇ ਤੁਸੀਂ ਜਾਂ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਜੀ ਉਹ ਵੇਖ ਰਹੇ ਹੋ, ਦੁਨੀਆ ਭਰ ਦੇ ਵਿੱਚ ਬੈਠੇ ਜਿਹੜੇ ਬੁੱਧੂਜੀਵੀ ਨੇ ਉਹ ਕਰੋਨਾ ਵਾਇਰਸ ਦੀ ਮਹਾਮਾਰੀ ਨੂੰ ਭੁੱਲ ਕੇ ਧਰਮਾਂ ਦੇ ਨਾਂ ਦੇ ਉੱਤੇ ਜੋ ਕੁਝ ਜਿਹੜਾ ਵੀ ਚੱਲ ਰਿਹਾ ਇੱਥੇ ਮੁਲਕ ਦੇ ਵਿੱਚ, ਜਿਹੜੇ ਅੱਗੇ ਤੋਂ ਅੱਗੇ ਜਿਹੜੀਆਂ ਚੀਜ਼ਾਂ ਸ਼ੇਅਰ ਕੀਤੀਆਂ ਜਾ ਰਹੀਆਂ ਨੇ ਗੋਦੀ ਮੀਡੀਆ ਦੀਆਂ, ਜੇ ਉਹ ਗਲਤ ਕਰ ਰਿਹਾ ਤੇ ਉਹਨਾਂ ਨੂੰ ਸ਼ੇਅਰ ਕਰਨ ਦੀ ਫਿਰ ਜਿਹੜਾ ਜੀ ਉਹ ਕੀ ਲੋੜ ਹੈ, ਉਹਨੂੰ ਤੁਸੀਂ ਸ਼ੇਅਰ ਨਾ ਕਰੋ ਅੱਗੇ, ਉਹਨੂੰ ਉੱਥੇ ਰਹਿਣ ਦਿਓ। ਪਰ ਨਹੀਂ, ਉਹਦੇ ਉੱਤੇ ਆਪਣੀ ਕੋਈ ਨਾ ਕੋਈ ਕੱਚ ਘਰੜ ਜਿਹੜੀ ਉਹ ਪ੍ਰਤੀਕਿਰਿਆ ਦੇਣੀ ਹੈ। ਉਹਦੇ ਨਾਲ ਜਿਹੜਾ ਜੀ ਇਹ ਇੱਕ ਤਾਂ ਲੋਕਾਂ ਦੇ ਵਿਚਾਲੇ ਜਿਹੜਾ ਨਫ਼ਰਤੀ ਪਾੜਾ ਉਹ ਵਧਿਆ ਤੁਰਿਆ ਜਾ ਰਿਹਾ। ਇੱਥੇ ਡੋਮੈਸਟਿਕ ਵਾਇਲੈਂਸ ਦੇ ਜਿਹੜੇ ਕੇਸ ਨੇ ਪੰਜਾਬ ਦੇ ਵਿੱਚ ਕਈ ਆ ਰਹੇ ਨੇ। ਸਮਾਣੇ ਦਾ ਪਿੰਡ ਫਤਿਹਪੁਰ ਆ ਜੀ, ਉੱਥੇ ਇੱਕ ਔਰਤ ਨੇ ਆਪਣੀ ਨੂੰਹ ਦੇ ਉੱਤੇ ਸਪਿਰਟ ਪਾਤੀ, ਉਹਦੇ ਪਤੀ ਨੇ ਉਹਨੂੰ ਅੱਗ ਲਾਤੀ। ਮੌਕੇ ਦੇ ਉੱਤੇ ਮੌਜੂਦ ਸੀ ਉਹਦੀ ਬੇਟੀ ਜਿਹਨੇ ਆਪਣੀ ਮਾਂ ਨੂੰ ਬਚਾਇਆ, ਪਰ ਫਿਰ ਵੀ ਉਹ 60% ਤੱਕ ਸੜ ਗਈ ਦੱਸੀ ਜਾ ਰਹੀ ਹੈ। PGI ਚੰਡੀਗੜ੍ਹ ਦੇ ਵਿੱਚ ਉਹਨੂੰ ਜਿਹੜਾ ਜੀ ਰੈਫਰ ਕੀਤਾ ਗਿਆ। ਉੱਥੇ ਇਹ ਦੱਸਿਆ ਗਿਆ ਜੀ ਕਿ 42 ਸਾਲਾਂ ਦੀ ਆ ਇਹ ਔਰਤ ਜਿਹੜੀ ਉਹਦੇ ਸਹੁਰੇ ਪਰਿਵਾਰ ਦੇ ਨਾਲ ਲੜਾਈ ਝਗੜਾ ਜਿਹੜਾ ਜੀ ਉਹ ਰਹਿੰਦਾ ਸੀਗਾ, ਪਰ
ਹੁਣ ਆਹ ਘਰੇ ਰਹਿਣ ਕਰਕੇ ਜਿਹੜਾ ਦੀ ਇਹ ਲੜਾਈ ਝਗੜਾ ਜ਼ਿਆਦਾ ਵੱਧ ਗਿਆ, ਜਿਹਦੇ ਕਰਕੇ ਉਹਨੂੰ ਸਾੜਨ ਦੀ ਕੋਸ਼ਿਸ਼ ਕੀਤੀ। ਅੱਜ ਤੋਂ ਕੁਝ ਸਾਲ ਪਹਿਲਾਂ ਅਜਿਹੀਆਂ ਘਟਨਾਵਾਂ ਜਿਹੜੀਆਂ ਦੀ ਉਹ ਸੁਣਦੇ ਹੁੰਦੇ ਸੀ ਵੀ ਉਹਦੇ ਤੇ ਤੇਲ ਪਾਤਾ, ਉਹਨੂੰ ਸਾੜ ਦਿੱਤਾ। ਪਿਛਲੇ ਕੁਝ ਸਮੇਂ ਦੇ ਦੌਰਾਨ ਕੁੱਟਮਾਰ ਦੀਆਂ ਵਾਰਦਾਤਾਂ ਤਾਂ ਘਟੀਆਂ ਨਹੀਂ ਗਈਆਂ, ਇਹ ਡੋਮੈਸਟਿਕ ਵਾਇਲੈਂਸ ਤਾਂ ਨਹੀਂ ਘਟੀ, ਪਰ ਇਉਂ ਸਾੜਨ ਵਗੈਰਾ ਦੀਆਂ ਜਿਹੜੀਆਂ ਸੀਗੀਆਂ ਜੀ, ਕਿਉਂਕਿ ਅਕਸਰ ਪਹਿਲਾਂ ਵੀ ਸਟੋਵ ਜਿਹੜਾ ਨੂੰਹਾਂ ਤੇ ਫਟਦਾ ਹੁੰਦਾ ਸੀ, ਉਹ ਇਹ ਘਟੇ ਜ਼ਰੂਰ ਸੀਗੇ। ਇਹ ਮਾਮਲਾ ਦੇਰ ਤੋਂ ਬਾਅਦ ਇੱਦਾਂ ਦਾ ਜਿਹੜਾ ਦੀ ਉਹ ਸਾਹਮਣੇ ਆਇਆ। ਰਾਜਪੁਰਾ ਦੇ ਵਿੱਚ ਜਿਹੜੀ ਸਦਰ ਪੁਲਿਸ ਹੈ, ਇੱਕ ਔਰਤ ਦੇ ਮੂੰਹ ਦੇ ਵਿੱਚ ਤੇਜ਼ਾਬ ਪਾਉਣ ਦੇ ਦੋਸ਼ ਦੇ ਖਿਲਾਫ ਉਹਦੇ ਪਤੀ ਦੇ ਖਿਲਾਫ ਮਾਮਲਾ ਜਿਹੜਾ ਜੀ ਉਹ ਦਰਜ ਕੀਤਾ। ਔਰ ਇਹ ਪਤਾ ਲੱਗਾ ਕਿ ਉਹਦਾ ਜਿਹੜਾ ਪਤੀ ਆ ਉਹ ਸ਼ਰਾਬ ਵਗੈਰਾ ਪੀ ਕੇ ਉਹਦੇ ਨਾਲ ਲੜਦਾ ਸੀਗਾ। ਜਦੋਂ ਇਹ ਵੱਧ ਗਿਆ ਤਾਂ ਉਹ ਘਰੇ ਇੱਕ ਬੋਤਲ ਦੇ ਵਿੱਚ ਤੇਜ਼ਾਬ ਪਿਆ ਸੀਗਾ, ਉਹ ਜ਼ਬਰਦਸਤੀ ਫੜ ਕੇ ਉਹ ਔਰਤ ਦੇ ਮੂੰਹ ਦੇ ਵਿੱਚ ਜਿਹੜਾ ਜੀ ਉਹ ਪਾਤਾ। ਇਹ ਹਾਲਾਤ ਜਿਹੜੇ ਦੀ ਇਹ ਲੋਕਾਂ ਦੀ ਮਾਨਸਿਕ ਦਸ਼ਾ ਦੇ ਬਣ ਰਹੇ ਆ। ਪਤੀ ਅਰੈਸਟ ਕਰ ਲਿਆ। ਭਾਦਸੋਂ ਦੇ ਵਿੱਚ ਜਿਹੜੀ ਇੱਕ ਲੜਕੀ ਆ ਜੀ, ਉਹਨੇ ਜ਼ਹਿਰੀਲੀ ਚੀਜ਼ ਜਿਹੜੀ ਉਹ ਪੀ ਕੇ ਆਤਮ ਹੱਤਿਆ ਜਿਹੜੀ ਦੀ ਉਹ ਕਰ ਲਈ। ਔਰ ਇਹ ਕਿਹਾ ਜਾ ਰਿਹਾ ਜੀ ਕਿ ਇਹ ਵੀ ਡੋਮੈਸਟਿਕ ਵਾਇਲੈਂਸ ਦੇ ਕਰਕੇ ਹੋਈ ਆ, ਜਿੱਥੇ ਲੜਾਈ ਝਗੜਾ ਜਿਹੜਾ ਦੀ ਉਹ ਰਹਿੰਦਾ ਸੀਗਾ। ਜਿਹੜੇ ਕੁੜੀ ਦੇ ਮਾਪੇ ਨੇ ਉਹ ਇਹ ਕਹਿ ਰਹੇ ਨੇ ਕਿ ਉਹਦੀ ਕੁੱਟਮਾਰ ਜਿਹੜੀ ਕੀਤੀ ਜਾਂਦੀ ਸੀ, ਜਿਹਦੇ ਤੋਂ ਤੰਗ ਆ ਕੇ ਉਹਨੇ ਇਹ ਜ਼ਹਿਰੀਲੀ ਚੀਜ਼ ਜਿਹੜੀ ਉਹ ਪੀ ਲਈ ਆ। ਇਹ ਸਮਾਂ ਉਹ ਹੈ, ਲੋਕਡਾਊਨ ਹੈ, ਕਰਫਿਊ ਹੈ, ਕਿ ਘਰੇ ਤਾਂ ਰਹਿਣਾ ਪੈਣਾ, ਪਰ ਘਰੇ ਜਿਹੜਾ ਦੀ ਉਹ ਰਹਿ ਕੇ ਕੁਝ ਇਹਨੂੰ ਡਿਫਰੈਂਟ ਤਰੀਕੇ ਦੇ ਨਾਲ ਵੀ ਜਿਹੜਾ ਦੀ ਉਹ ਕੀਤਾ ਜਾ ਸਕਦਾ ਹੈ। ਕੁਝ ਚੱਜ ਦੀਆਂ ਚੀਜ਼ਾਂ ਪੜ੍ਹ ਕੇ, ਕੁਝ ਚੱਜ ਦੀਆਂ ਚੀਜ਼ਾਂ ਜਿਹੜੀਆਂ ਦੀ ਉਹ ਵੇਖ ਕੇ, ਕਿਤਾਬਾਂ ਵਗੈਰਾ ਜਿਹੜਾ ਦੀ ਉਹ ਸ਼ੌਕ ਹੀ ਖਤਮ ਹੋ ਗਏ ਲੋਕਾਂ ਦੇ ਪੜ੍ਹਨ ਦੇ, ਜਿਹੜਾ ਕਿ ਕਿਤੇ ਨਾ ਕਿਤੇ ਇਹ ਡੋਮੈਸਟਿਕ ਵਾਇਲੈਂਸ ਵੱਲ ਨੂੰ ਜਿਹੜਾ ਦੀ ਉਹ ਧੱਕ ਰਿਹਾ। ਕਿਉਂਕਿ ਅਕਸਰ ਤੁਸੀਂ ਦੇਖਿਆ ਹੋਣਾ ਕਿ ਜਿਹੜੀਆਂ ਲਾਇਬ੍ਰੇਰੀਆਂ ਨੇ ਉਹ ਗਾਇਬ ਹੋ ਗਈਆਂ। ਘਰਾਂ ਦੇ ਵਿੱਚ ਜਿਹੜੀਆਂ ਛੋਟੀਆਂ ਮੋਟੀਆਂ ਹੁੰਦੀਆਂ ਸੀ, ਨਾ ਕਿਤਾਬਾਂ ਹੈਗੀਆਂ ਨੇ, ਨਾ ਕੋਈ ਜਿਹੜਾ ਦੀ ਉਹ ਪੜ੍ਹਨ ਦੇ ਵਾਸਤੇ ਤਿਆਰ ਹੈ। ਇਹ ਮੁਸ਼ਕਿਲ ਭਰਿਆ ਸਮਾਂ ਹੈ, ਦੁਨੀਆ ਦੇ ਵਾਸਤੇ ਮੁਸ਼ਕਿਲ ਭਰਿਆ ਸਮਾਂ ਹੈ। ਇਹਦੇ ਵਿੱਚੋਂ ਲੰਘਣਾ ਕਿਵੇਂ ਹੈ ਜੀ? ਉਹ ਪੇਸ਼ੈਂਸ ਹੀ ਇੱਕ ਜਿਹੜੀ ਦੀ ਉਹ ਕਹੀ ਜਾ ਸਕਦੀ ਹੈ, ਜਿਹੜੀ ਕਿ ਲੋਕਾਂ ਦੇ ਵਿੱਚ ਲਗਭਗ ਖੰਭ ਲਾ ਕੇ ਉੱਡ ਗਈ ਹੈ। ਇਸ ਤੇ ਕੋਈ ਸ਼ੱਕ ਨਹੀਂ ਜੀ। ਅੱਗੇ ਗੱਲ ਕਰਦੇ ਹਾਂ, ਮਾਹਰਾਂ ਨੂੰ ਲੱਗਣ ਲੱਗ ਗਿਆ ਕਿ ਪੰਜਾਬ ਦੇ ਵਿੱਚ ਜਿਹੜੀ ਲੇਬਰ ਦੀ ਸਮੱਸਿਆ ਉਹ ਜ਼ਰੂਰ ਪੈਦਾ ਹੋਊਗੀ। ਦੇਖੋ, ਇਹ ਤਾਂ ਸੱਚੀ ਪੁੱਛੋ ਤਾਂ ਇਹ ਹੋ ਗਈ ਜੀ, ਔਰ ਇਹ ਰਿਐਲਿਟੀ ਹੈ। ਹਾਲਾਂਕਿ ਜਿਹੜੀਆਂ ਸਰਕਾਰਾਂ ਨੇ, ਪ੍ਰਸ਼ਾਸਨ ਹੈ, ਉਹ ਇਹਨਾਂ ਚੀਜ਼ਾਂ ਤੋਂ ਮੂੰਹ ਸਿਰ ਵੱਟ ਰਿਹਾ ਜੀ, ਮਤਲਬ ਨਹੀਂ ਇਸ ਤਰ੍ਹਾਂ ਨਹੀਂ ਹੈ। ਪਰ ਪੰਜਾਬ ਦੇ ਉੱਤੇ ਆਪਾਂ ਬਹੁਤ ਸਾਰੇ ਸਾਲਾਂ ਤੋਂ ਤੁਹਾਡੇ ਨਾਲ ਹੁਣ ਤਾਂ ਮੈਂ ਜੁੜਿਆ, ਇੱਕ ਪਤਾ ਨਹੀਂ ਕਿੰਨੀ ਕੁ ਵਾਰੀ ਇਹ ਜਿਹੜਾ ਦੀ ਪੁਆਇੰਟ ਉਠਾਏ ਨੇ ਕਿ ਚਾਹੇ ਉਹ ਕੋਈ ਕੰਮ ਹੈ ਜੀ, ਰਾਜ ਮਿਸਤਰੀ ਦਾ ਕੰਮ ਹੈ, ਮਜ਼ਦੂਰਾਂ ਦਾ ਕੰਮ ਹੈ, ਇਹ ਤਾਂ ਕੰਪਲੀਟਲੀ ਪ੍ਰਵਾਸੀ ਮਜ਼ਦੂਰਾਂ ਨੇ ਆਪਣੇ ਹੱਥਾਂ ਦੇ ਵਿੱਚ ਲੈ ਲਿਆ ਜੀ। ਲੱਕੜ ਦਾ ਕੰਮ, ਪਲੰਬਿੰਗ ਦਾ ਕੰਮ, ਟਾਈਲਾਂ ਲਾਉਣ ਦਾ ਕੰਮ, ਪੱਥਰ ਦਾ ਕੰਮ, ਲੋਹੇ ਦਾ ਕੰਮ, ਗੇਟ ਵਗੈਰਾ, ਗਰਿੱਲਾਂ ਜਿਹੜੀਆਂ ਜੀ ਉਹ ਬਣਦੀਆਂ ਨੇ, ਸਬਜ਼ੀ ਵੇਚਣ ਵਾਲੇ ਨੇ ਜੀ, ਕੋਈ ਵੀ। ਕਿਸੇ ਟਾਈਮ ਇਹ ਹੁੰਦਾ ਸੀਗਾ ਜੀ, ਜਿਹੜਾ ਤਰਖਾਣਾ ਲੋਹਾਰਾ ਕੰਮ, ਉੱਥੋਂ ਇਹ ਪਤਾ ਲੱਗ ਜਾਂਦਾ ਸੀ ਵੀ ਆਹ ਕਿਹੜੇ ਜਿਹੜੇ ਜੀ ਉਹ ਕੰਮ ਕਰਦੇ ਨੇ, ਤਰਖਾਣ ਨੇ, ਲੋਹਾਰ ਨੇ। ਹੁਣ ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਜੀ ਉਹ ਲਗਭਗ ਗਾਇਬ ਹੋ ਗਈਆਂ। ਇੱਥੇ ਪੰਜਾਬੀ ਜਿਹੜਾ ਜੀ ਉਹ ਕੰਮ ਕਰਨ ਤੋਂ ਗਿਆ। ਪੰਜਾਬੀ ਜਿਹੜਾ ਉਹ ਵਿਦੇਸ਼ ਦੇ ਵਿੱਚ ਜਾ ਕੇ ਕੰਮ ਕਰ ਸਕਦਾ, ਇੱਥੇ ਨਹੀਂ ਕਰਦਾ ਜੀ। ਉਹ ਇੱਥੇ ਡੱਕਾ ਤੋੜਨ ਦੇ ਵਾਸਤੇ ਤਿਆਰ ਨਹੀਂ ਗਾ ਜੀ। ਔਰ ਇੱਕ ਦਿਨ ਕਿਸੇ ਕੁਝ ਮਹੀਨਿਆਂ ਦੀ ਗੱਲ ਹੈ, ਜਿਹੜੇ ਫੂਡ ਚੇਨ ਨੇ ਜੀ ਉੱਥੇ ਖੜੇ ਸੀ, ਤੇ ਕੁਝ ਮੁੰਡੇ ਜਿਹੜੇ ਨੌਜਵਾਨ ਨੇ ਉਹ ਆਪਸ ਦੇ ਵਿੱਚ ਗੱਲਾਂ ਕਰਦੇ ਸੀ। ਇੱਕ ਜਿਹੜਾ ਦੂਜੇ ਨੂੰ ਕਹਿੰਦਾ ਵੀ ਇਹਨਾਂ ਨੇ ਬਾਹਰ ਲਿਖਿਆ ਹੋਇਆ ਵੀ ਇਹਨਾਂ ਨੂੰ ਬੰਦੇ ਚਾਹੀਦੇ ਆ, ਤੇ ਉਹ ਜਿਹੜਾ ਮਗਰ ਖੜਾ ਸੀ ਨਾ ਜੀ ਮੁੰਡਾ ਦੂਸਰਾ, ਉਹ ਕਹਿੰਦਾ ਵੀ ਤੈਨੂੰ ਕੀ ਲੱਗਦਾ ਵੀ ਜੱਟ ਹੁਣ ਫਰਾਈਆਂ ਤਲੂਗਾ? ਤੇ ਮੈਂ ਆਪਣੇ ਕੰਨਾਂ ਨਾਲ ਜਿਹੜੀ ਦੀ ਉਹ ਗੱਲ ਸੁਣੀ। ਤੇ ਜੇ ਇਹੀ ਫਰਾਈਆਂ ਜਿਹੜੀਆਂ ਨੇ ਉਹ ਮੰਨ ਲਓ ਬਾਹਰ ਜਿਹੜਾ ਉਹ ਤਲਣ ਦੇ ਵਾਸਤੇ ਕਿਸੇ ਨੂੰ ਕਿਹਾ ਜਾਵੇ ਤੇ ਉਹ ਨਹੀਂ ਤਲਦਾ ਜੀ ਭਲਾ, ਪਰ ਇੱਥੇ ਉਹ ਕੰਮ ਕਰਨ ਦੇ ਵਾਸਤੇ ਤਿਆਰ ਨਹੀਂ ਗਾ ਜੀ। ਇਹੀ ਹਾਲਾਤ ਜਿਹੜੇ ਆ ਜੀ ਉਹ ਕਿਰਸਾਨੀ ਦੇ ਬਣੇ ਆ। ਕਿਰਸਾਨਾਂ ਦੇ ਵੀ ਜਿਹੜੇ ਜੀ ਉਹ ਤਕਰੀਬਨ ਉਹ ਡਿਪੈਂਡ ਹੋ ਗਏ ਪ੍ਰਵਾਸੀ ਮਜ਼ਦੂਰਾਂ ਦੇ ਉੱਤੇ। ਮੈਂ ਅੱਗੇ 2-3 ਦਿਨ ਤੋਂ ਗੱਲ ਜਿਹੜੀ ਦੀ ਉਠਾਈ ਸੀ ਕਿ ਅਜੇ ਕਿਸੇ ਤਰੀਕੇ ਦੇ ਨਾਲ ਚੱਲ ਜੂਗਾ, ਸਰ ਜੂਗਾ ਥੋੜਾ ਬਹੁਤਾ, ਪਰ ਝੋਨੇ ਦੀ ਜਿਹੜੀ ਲਵਾਈ ਆ ਉਹ ਸੰਭਵ ਨਹੀਂ ਹੋ ਸਕਣੀ ਜੀ ਐਤਕੀ, ਕਿਉਂਕਿ ਜਿੰਨੇ ਇਹ ਮਜ਼ਦੂਰ ਜਿਹੜੇ ਆ ਜੀ ਉਹ ਚਲੇ ਗਏ ਆ ਜਿਹੜੇ ਆਪਣੇ ਪਿੱਤਰੀ ਰਾਜਾਂ ਵੱਲ ਨੂੰ। ਪਹਿਲੀ ਤਾਂ ਗੱਲ ਉਹ ਕੀ ਮੁੜਨਗੇ ਤਾਂ ਸਹੀ, ਇਹ ਤਾਂ ਹੈ ਕਿ ਉਹ ਮੁੜਨਗੇ, ਪਰ ਅਜੇ ਐਡੀ ਛੇਤੀ ਨਹੀਂ ਉਹ ਮੁੜਨਗੇ ਜੀ। ਕਿ ਜੇ ਆਪਾਂ ਇਹ ਕਹੀਏ ਕਿ ਟ੍ਰੇਨਾਂ ਜਿਹੜੀਆਂ ਫਲਾਂ ਤਰੀਕ ਨੂੰ ਚੱਲ ਪੈਣੀਆਂ ਨੇ, ਤੇ ਉਸ ਤੋਂ ਬਾਅਦ ਉਹ ਭਰ ਕੇ ਟ੍ਰੇਨਾਂ ਜਿਹੜੀਆਂ ਇੱਧਰ ਨੂੰ ਆਉਣੇ ਸ਼ੁਰੂ ਹੋ ਜਾਣਗੇ ਜਿਵੇਂ ਪਹਿਲਾਂ ਆਉਂਦੇ ਸੀਗੇ। ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਨਿਕਲਣ ਦੇ ਵਾਸਤੇ, ਉਹਨਾਂ ਦੇ ਮੁੜ ਕੇ ਉਹਨਾਂ ਰਾਜਾਂ ਦੇ ਵਿੱਚ ਜਾਣ ਦੇ ਵਾਸਤੇ ਜਿੱਥੇ ਉਹ ਕੰਮ ਕਰਦੇ ਸੀ, ਸਮਾਂ ਲੱਗੂਗਾ। ਜਿਹੜੇ ਵੱਖ-ਵੱਖ ਮਾਹਰ ਨੇ
ਉਹ ਵੀ ਇਹ ਗੱਲ ਜਿਹੜੀ ਹੈ ਜੀ ਇਹ ਮੰਨ ਰਹੇ ਆ ਕਿ ਜਿਹੜਾ ਜੀ ਇਹ ਮੁੜ ਕੇ ਲੀਹ ਦੇ ਉੱਤੇ ਆ ਸਕਣਾ ਜਿਹੜਾ ਪੰਜਾਬ ਦਾ ਮਜ਼ਦੂਰੀ ਵਾਲੇ ਪੁਆਇੰਟ ਆਫ ਵਿਊ ਤੋਂ ਇਹ ਬੜਾ ਵੱਡਾ ਜਿਹੜਾ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਚੈਲੰਜ ਬਣੂਗਾ। ਔਰ ਪੇਂਡੂ ਅਰਥਚਾਰੇ ਨੂੰ ਪਟੜੀ ਦੇ ਉੱਤੇ ਲਿਆਉਣਾ ਘੱਟੋ ਘੱਟ ਇਹ ਕਿਹਾ ਜਾ ਰਿਹਾ ਕਿ 1 ਸਾਲ ਵਾਸਤੇ ਹੀ ਸਹੀ, ਪਰ ਕਣਕ ਦੀ ਸੰਭਾਲ, ਸਬਜ਼ੀਆਂ, ਝੋਨੇ ਦੀ ਲਵਾਈ ਜਿਹੜੀ ਹੈ ਜੀ ਇਹ ਵੱਡੀ ਸਮੱਸਿਆ ਬਣੂਗੀ। ਹੁਣ ਇਹ ਕਿਹਾ ਜਾ ਰਿਹਾ ਕਿ ਜਿਹੜੀ ਮਨਰੇਗਾ ਜਿਹੜੀ ਸੀਗੀ, ਇਹ ਕਿਹਾ ਜਾ ਰਿਹਾ ਕਿ ਪੰਜਾਬ ਸਰਕਾਰ ਇਹਦੇ ਤਹਿਤ 100 ਦਿਨ ਦੇ ਕੰਮ ਨੂੰ ਤਨਦੇਹੀ ਦੇ ਨਾਲ ਜਿਹੜਾ ਜੀ ਉਹ ਲਾਗੂ ਕਰ ਦੇਵੇ। ਔਰ ਤਨਦੇਹੀ ਦੇ ਨਾਲ ਲਾਗੂ ਜਿਹੜਾ ਜੀ ਉਹ ਕਰਕੇ ਉਹ ਇਸ ਮਾਮਲੇ ਦੇ ਵਿੱਚ ਜਿਹੜੇ ਇੱਥੇ ਮਜ਼ਦੂਰ ਨੇ ਉਹਨਾਂ ਨੂੰ ਮਜ਼ਦੂਰੀ ਜਿਹੜੀ ਜੀ ਉਹ ਦੇਵੇ। ਔਰ ਪੰਜਾਬ ਦੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਜਥੇਬੰਦੀਆਂ ਦਾ ਸਹਿਯੋਗ ਲੈ ਕੇ ਜਿਹੜੇ ਮਜ਼ਦੂਰ ਨੇ ਉਹਨਾਂ ਦੀ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਾ ਕੇ ਉਹਨੂੰ ਇਹਦੇ ਵਿੱਚ ਜਿਹੜਾ ਜੀ ਉਹ ਲੈ ਕੇ ਆਵੇ। ਸਵਾਲ ਇਹ ਆ, ਇਹ ਬੜੇ ਵੱਡੇ ਸਵਾਲ ਨੇ ਕਿਉਂਕਿ ਮਨਰੇਗਾ ਹੋ ਗਈ, ਇਹਦੇ ਵਿੱਚ ਕੀ ਕੰਮ ਕਰਨ ਦੇ ਵਾਸਤੇ ਜਿਹੜੇ ਪੰਜਾਬੀ ਮਜ਼ਦੂਰ ਨੇ ਉਹ ਤਿਆਰ ਹੋਣਗੇ? ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਜਿਹੜੀ ਮਾਨਸਿਕਤਾ ਵੇ ਤੁਹਾਨੂੰ ਉਹ ਮੁੰਡੇ ਖੜੇ ਦੀ ਦੱਸੀ ਸੀ ਵੀ ਹੁਣ ਜੱਟ ਫਰਾਈਆਂ ਤਲੂਗਾ, ਗੱਲ ਉਹ ਨਹੀਂ ਹੈ ਕਿ ਇੱਕ ਕਾਸਟ ਦੀ, ਪਰ ਪੰਜਾਬੀ ਮਜ਼ਦੂਰ ਵੀ ਕਹੂਗਾ ਹੁਣ ਮੈਂ ਮਨਰੇਗਾ ਦੇ ਵਿੱਚ ਕੰਮ ਕਰੂੰਗਾ, ਹੁਣ ਮੈਂ ਮਨਰੇਗਾ ਦੇ ਵਿੱਚ ਜਿਹੜਾ ਜੀ ਉਹ ਕੰਮ ਕਰੂੰਗਾ, ਮੈਂ ਉਸ ਨਾਲ ਲਿਸਟਾਂ ਦੇ ਵਿੱਚ ਜਾਊਂਗਾ। ਮੁਫਤ ਆਟਾ ਦਾਲ, ਮੁਫਤ ਪਾਣੀ, ਮੁਫਤ ਬਿਜਲੀ, ਸਾਰਾ ਕੁਝ ਦੇ ਕੇ ਜੋ ਹਾਲਾਤ ਜਿਹੜੇ ਆ ਜੀ ਉਹ ਪੰਜਾਬ ਦੇ ਬਣਾ ਦਿੱਤੇ ਗਏ ਆ ਕੁਛ ਲੋਕਾਂ ਸਰਕਾਰਾਂ ਦੇ ਵੱਲੋਂ, ਰਾਜਸੀ ਪਾਰਟੀਆਂ ਦੇ ਵੱਲੋਂ, ਇਹ ਛੇਤੀ ਕੀਤਿਆਂ ਜਿਹੜਾ ਜੀ ਉਹ ਲੀਹ ਦੇ ਉੱਤੇ ਨਹੀਂ ਆਉਣੀ। ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਕਿ ਪੰਜਾਬ ਦੇ ਲੋਕਾਂ ਨੂੰ ਕੰਮ ਕਰਨਾ ਹੀ ਭੁੱਲ ਗਿਆ, ਜਿਹੜੀ ਦੇਹ ਆ ਉਹਨਾਂ ਦੀ ਨਾ ਆਰਾਮ ਚਿੱਤ ਹੋ ਗਈ ਆ। ਤੇ ਅੱਗੇ ਗੱਲ ਕਰਦੇ ਆ ਕਰੋਨਾ ਦੇ ਕਹਿਰ ਦੀ ਦੁਆਰਾ, ਤੇ ਇਹ ਜਿਹੜੇ ਆ ਫਿਕਰ ਆ ਇਹ ਬਹੁਤ ਹੈਗੇ ਆ, ਪਰ ਜਿਹਦੇ ਫਿਕਰ ਇਸ ਦੇ ਵੀ ਆ ਕਿ ਫਿਰਕਾ ਪ੍ਰਸਤੀ ਦਾ ਜ਼ਹਿਰ ਆ ਉਹ ਉਸੇ ਤਰ੍ਹਾਂ ਚੱਲ ਰਿਹਾ। ਬਿਲਕੁਲ ਜੀ, ਐਕਚੁਅਲੀ ਇੱਥੇ ਜਿੰਨੇ ਜਿਹੜੇ ਆਉਂਦੇ ਆ ਜੀ, ਚਾਹੇ ਤੁਸੀਂ ਇਹ ਕਹਿ ਲਓ ਕਿ ਜੋ ਕੁਛ ਵੀ ਚੱਲ ਰਿਹਾ ਉਹਨੂੰ ਨਾਮ ਬੜੇ ਅਜੀਬੋ ਗਰੀਬ ਜਿਹੜੇ ਇਹਨਾਂ ਦੀ ਉਹ ਦਿੱਤੇ ਹੋਏ ਆ। ਹਾਲਾਂਕਿ ਜਿਹੜਾ ਜੀ ਕਰੋਨਾ ਦੇ ਕਹਿਰ ਦੇ ਨਾਮ ਦੇ ਹੇਠ ਜਿਹੜਾ ਜੀ ਇਹ ਸਾਰਾ ਕੁਛ ਟਾਈਟਲ ਜਿਹੜੇ ਜੀ ਉਹ ਬਣਾਏ ਜਾ ਰਹੇ ਆ। ਇਸ ਟਾਈਟਲ ਦੇ ਤਹਿਤ ਹੀ ਜਿਹੜਾ ਜੀ ਉਹ ਚੱਲ ਰਹੇ, ਤੇ ਉਹਦੇ ਵਿੱਚ ਜੋ ਜ਼ਹਿਰ ਜਿਹੜਾ ਉਹ ਸੁੱਟਿਆ ਜਾ ਰਿਹਾ ਉਹ ਤੁਸੀਂ ਕਹਿ ਲਓ ਕਿ ਉਹ ਫਿਰਕਾ ਪ੍ਰਸਤੀ ਦਾ ਜ਼ਹਿਰ ਹੈ ਜੀ। ਪਹਿਲੇ 3 ਹਫ਼ਤਿਆਂ ਵਾਲੇ ਲੋਕਡਾਊਨ ਤੋਂ ਬਾਅਦ ਭਾਰਤ ਜਿਹੜਾ ਕਿ ਹਾਲਾਤ ਸਮੇਟਣ ਵੱਲ ਨੂੰ ਹੌਲੀ ਹੌਲੀ ਵੱਧ ਰਿਹਾ। ਹੁਣ ਇਹਦੇ ਉੱਤੇ ਕੁਛ ਵਿਸ਼ਲੇਸ਼ਣ ਕੀਤਾ ਜਾਵੇ, ਕਿਵੇਂ ਜਿਹੜਾ ਜੀ ਇਹ ਚੱਲੂਗਾ, ਆਰਥਿਕ ਸਥਿਤੀ ਕੀ ਰਹੂਗੀ, ਕਿਵੇਂ ਇਸ ਮਹਾਮਾਰੀ ਨੂੰ ਜਿਹੜਾ ਜੀ ਉਹ ਪਛਾੜਿਆ ਜਾਊਗਾ, ਇਹਨਾਂ ਚੀਜ਼ਾਂ ਦੇ ਉੱਤੇ ਬਹਿਸ ਨਹੀਂ ਜਿਹੜੀ ਜੀ ਉਹ ਹੋ ਰਹੀ। ਇਹਨਾਂ ਚੀਜ਼ਾਂ ਦੇ ਉੱਤੇ ਬਹਿਸ ਨਹੀਂ ਹੋ ਰਹੀ ਕਿ ਸਾਡੇ ਦੇਸ਼ ਦੇ ਵਿੱਚ 170 ਹੌਟ ਸਪੌਟ ਨੇ, ਇਹ ਉਹ ਇਲਾਕੇ ਨੇ ਜਿੱਥੇ 15 ਤੋਂ ਵੱਧ ਕੇਸ ਜਿਹੜੇ ਜੀ ਉਹ ਪੋਜ਼ਿਟਿਵ ਪਾਏ ਗਏ ਆ। ਆਉਣ ਵਾਲੇ ਦਿਨਾਂ ਦੇ ਦੌਰਾਨ ਜਿਹੜੀ ਹੈ ਜੀ ਇੱਥੇ ਗਿਣਤੀ ਜੇ ਵੱਧਦੀ ਆ ਤੇ ਫਿਰ ਉਹਨਾਂ ਨੂੰ ਕਿਵੇਂ ਕੰਟਰੋਲ ਜਿਹੜਾ ਜੀ ਉਹ ਕੀਤਾ ਜਾਊਗਾ। ਲੋਕਾਂ ਦੀ ਜ਼ਿੰਦਗੀ ਲੋਕਡਾਊਨ ਕਰਕੇ ਰੁਕ ਗਈ ਆ। ਗਰੀਬ ਤਬਕਾ ਜਿਹੜਾ ਜੀ ਉਹਨਾਂ ਦੇ ਵਿੱਚ ਬਿਲਕੁਲ ਵੱਖਰੇ ਕਿਸਮ ਦਾ ਇੱਕ ਖੌਫ ਨਜ਼ਰ ਜਿਹੜਾ ਜੀ ਉਹ ਆ ਰਿਹਾ। ਪਹਿਲੇ ਦਿਨ ਜਿਹੜੇ ਸੀਗੇ ਜੀ ਉਹ ਲੋਕਾਂ ਨੇ ਔਖੇ ਸੌਖੇ ਕੱਢ ਲਏ ਕਿਸੇ ਤਰੀਕੇ ਦੇ ਨਾਲ। ਹੁਣ ਅੱਗੋਂ ਜਿਹੜਾ ਜੀ ਉਹ ਕਿਵੇਂ ਕੱਢਣਗੇ ਇਸ ਸਭ ਕਾਸੇ ਨੂੰ, ਇਹਦੇ ਉੱਤੇ ਕੋਈ ਜਿਹੜਾ ਜੀ ਉਹ ਨਹੀਂ ਹੋ ਰਿਹਾ ਕੰਮ। ਹੋ ਕੀ ਜਿਹੜਾ ਜੀ ਉਹ ਰਿਹਾ ਕਿ ਜੇ ਤਾਂ ਇੱਥੋਂ ਇਹ ਸਾਰਾ ਕੁਝ ਜਿਹੜਾ ਜੀ ਠੀਕ ਠਾਕ ਹੋ ਗਿਆ ਤੇ ਫਿਰ ਕ੍ਰੈਡਿਟ ਜਿਹੜਾ ਜੀ ਜਾਊਗਾ, ਵੇਖਿਆ ਵੀ ਸਾਡੀ ਦੂਰ ਅੰਦੇਸ਼ੀ ਕੈਸੀ ਸੀਗੀ, ਸਾਡੀ ਇਸ ਦੂਰ ਅੰਦੇਸ਼ੀ ਦੇ ਨਾਲ ਅਸੀਂ ਇਹਦੇ ਉੱਤੇ ਕੰਟਰੋਲ ਕਰ ਲਿਆ। ਚਲੋ ਵਿਸ਼ ਕਿ ਇਸੇ ਤਰ੍ਹਾਂ ਹੋ ਜੇ, ਇਹ ਕੰਟਰੋਲ ਜਿਹੜਾ ਸਾਰਾ ਹੋ ਜੇ। ਜੇ ਨਹੀਂ ਕੰਟਰੋਲ ਹੁੰਦਾ ਤੇ ਫਿਰ ਜਿਹੜੀਆਂ ਵੀ ਕੁਝ ਕਲਾਸਾਂ ਨੇ, ਕੁਝ ਜਮਾਤਾਂ ਨੇ ਜਿਹੜੀਆਂ, ਉਹਨਾਂ ਨੂੰ ਇਹਦੇ ਵਾਸਤੇ ਦੋਸ਼ੀ ਜਿਹੜਾ ਦੀ ਉਹ ਠਹਿਰਾਇਆ ਜਾਊਗਾ। ਇਹ ਉਸ ਚੀਜ਼ ਦੀ ਗਰਾਊਂਡ ਜਿਹੜੀ ਆ ਉਹ ਇੱਕ ਕਿਸਮ ਦੇ ਨਾਲ ਸਾਰੀ ਤਿਆਰ ਕੀਤੀ ਜਿਹੜੀ ਦੀ ਉਹ ਜਾ ਰਹੀ ਹੈ। ਜਿਹੜੀ ਇਹ ਵਾਇਰਸ ਹੈ ਜੀ, ਚਾਈਨਾ, ਈਰਾਨ, ਇਟਲੀ, ਯੂਰਪੀਅਨ ਦੇਸ਼ਾਂ ਦੇ ਵਿੱਚ ਜੋ ਜਿਸ ਤਰੀਕੇ ਦੇ ਨਾਲ ਚੱਲ ਰਿਹਾ, ਜਿਵੇਂ ਉੱਥੇ ਲੋਕਾਂ ਨੇ ਲੜਾਈ ਲੜੀ ਹੈ, ਸਰਕਾਰਾਂ ਜਿਹੜੀਆਂ ਉਹ ਲੜ ਰਹੀਆਂ ਨੇ, ਉੱਥੇ ਉਹੋ ਜਿਹੀ ਲੜਾਈ ਇੱਥੇ ਜਿਹੜੀ ਜੀ ਉਹ ਬਹੁਤ ਘੱਟ ਦਿਸਦੀ ਹੈ। ਤਬਲੀਗੀ ਜਮਾਤ ਦੇਸ਼ ਦੇ 20 ਕਰੋੜ ਤੋਂ ਵੱਧ ਆਬਾਦੀ ਵਾਲੇ ਲੋਕਾਂ ਤੱਕ ਜਿਹੜੀ ਜੀ ਉਹ ਫੈਲੀ ਹੋਈ ਆ। ਉਹਨੂੰ ਜਿਸ ਤਰੀਕੇ ਦੇ ਨਾਲ ਨਿਸ਼ਾਨਾ ਜਿਹੜਾ ਜੀ ਉਹ ਬਣਾਇਆ ਜਾ ਰਿਹਾ ਕਿ ਲੱਭ ਕੇ ਜਿਹੜਾ ਜੀ ਇੱਥੇ ਹੁਣ ਆਹ ਬੰਦਾ ਜਿਹੜਾ ਜੀ ਲੱਭ ਗਿਆ, ਇੱਥੋਂ ਭੱਜ ਗਿਆ ਸੀ, ਉਹਦੇ ਉੱਤੇ ਕੇਸ ਦਰਜ ਹੋ ਗਿਆ। ਗੁੱਜਰ ਭਾਈਚਾਰਾ ਹੈ ਜੀ, ਪੰਜਾਬ ਦੇ ਦੁੱਧ ਉਦਯੋਗ ਜਿਹੜਾ ਜੀ ਉਹਨੂੰ ਵੱਡੀ ਪੱਧਰ ਦੇ ਉੱਤੇ ਸਾਂਭੀ ਬੈਠਾ
ਜਿਹੜਾ ਗੁੱਜਰ ਭਾਈਚਾਰਾ ਉਹਨੂੰ ਪੰਜਾਬ ਦੇ ਪਿੰਡਾਂ ਦੇ ਵਿੱਚ ਵੜਨ ਨਹੀਂ ਦਿੱਤਾ ਜਾ ਰਿਹਾ। ਕਮ ਸੇ ਕਮ ਪੰਜਾਬ ਦੇ ਵਿੱਚ ਫਿਰਕਾ ਪ੍ਰਸਤੀ ਦਾ ਇਸ ਤਰ੍ਹਾਂ ਦਾ ਜ਼ਹਿਰ ਪਹਿਲਾਂ ਹੈ ਨਹੀਂ ਸੀਗਾ ਜਿਸ ਤਰ੍ਹਾਂ ਦਾ ਹੁਣ ਜਿਹੜਾ ਜੀ ਉਹ ਵੇਖਣ ਨੂੰ ਮਿਲ ਰਿਹਾ ਕਿ ਆਹ ਕੁਛ ਜਿਹੜਾ ਜੀ ਇਹ ਕਿਵੇਂ ਜਿਹੜਾ ਉਹ ਚੱਲੂਗਾ। ਪੰਜਾਬ ਨੇ ਬੜਾ ਕੁਛ ਦੇਖਿਆ ਪਰ ਅਜਿਹੀ ਫਿਰਕਾ ਪ੍ਰਸਤੀ ਦੀਆਂ ਗੱਲਾਂ ਜਿਹੜੀਆਂ ਜੀ ਪੰਜਾਬ ਦੇ ਵਿੱਚ ਪਹਿਲਾਂ ਨਹੀਂ ਸਨ, ਇਹ ਕਿਵੇਂ ਆਈਆਂ, ਕਿਉਂ ਆਈਆਂ, ਇਹਦੇ ਪਿਛਲੇ ਸਾਲਾਂ ਦੀ ਜਿਹੜੀ ਜੀ ਉਹ ਬੈਕਗਰਾਊਂਡ ਕੀ ਹੈ, ਜੇ ਉਹਨੂੰ ਫਰੋਲਣ ਚੱਲੀਏ ਤੇ ਬੜੀਆਂ ਸਾਰੀਆਂ ਪਰਤਾਂ ਜਿਹੜੀਆਂ ਜੀ ਉਹ ਸਾਹਮਣੇ ਆ ਸਕਦੀਆਂ ਨੇ। ਇਹ ਮਹਾਮਾਰੀ ਦਾ ਮੁਕਾਬਲਾ, ਚਾਹੇ ਉਹ ਡੋਮੈਸਟਿਕ ਵਾਇਲੈਂਸ ਦੀ ਆਪਾਂ ਗੱਲ ਕੀਤੀ ਹੈ, ਚਾਹੇ ਇਹ ਫਿਰਕਾ ਪ੍ਰਸਤੀ ਦਾ ਜਿਹੜਾ ਜ਼ਹਿਰ ਹੈ ਉਹ ਮੁਲਕ ਭਰ ਦੇ ਵਿੱਚ ਵੀ ਫੈਲਾਇਆ ਜਾ ਰਿਹਾ, ਸੂਬਿਆਂ ਤੱਕ ਇਹ ਜਿਹੜੇ ਜੀ ਇਹਦੇ ਲਾਗ ਦਿਸਣ ਲੱਗ ਗਈ ਹੈ। ਦੇਖੋ ਕਰੋਨਾ ਵਾਇਰਸ ਦਾ ਖਾਤਮਾ ਕੁਝ ਸਮੇਂ ਤੋਂ ਬਾਅਦ ਹੋ ਜਾਊਗਾ ਜਿਵੇਂ ਜਿਹੜਾ ਜੀ ਉਹ ਲੱਗੇ ਹੋਏ ਆ, ਪਰ ਜਿਹੜੀ ਇਹ ਫਿਰਕਾ ਪ੍ਰਸਤੀ ਜਿਹੜੀ ਭਰੀ ਜਾ ਰਹੀ ਹੈ, ਆਈ ਥਿੰਕ ਇਹ ਕਰੋਨਾ ਵਾਇਰਸ ਤੋਂ ਵੀ ਜ਼ਿਆਦਾ ਖਤਰਨਾਕ ਹੈ। ਬਿਲਕੁਲ ਜੀ, ਸਮਝ ਨਹੀਂ ਆਉਂਦੀ ਕਿ ਪੰਜਾਬ ਦੇ ਲੋਕ ਵੀ ਇਹਨਾਂ ਚੀਜ਼ਾਂ ਨੂੰ ਬੜੀ ਖੁਸ਼ੀ ਦੇ ਨਾਲ ਅਸੈਪਟ ਕਰ ਰਹੇ ਆ, ਸੋਚਦੇ ਨੇਗੇ ਕਿ ਸਾਡੇ ਮਨਾਂ ਦੇ ਵਿੱਚ ਕੀ ਪਾਇਆ ਜਾ ਰਿਹਾ। ਤਾਂ ਅੱਗੇ ਗੱਲ ਕਰਦੇ ਹਾਂ ਵੀ ਕਰਫਿਊ ਹੁਣ ਲੱਗਾ ਹੋਇਆ ਆ ਤੇ ਉਸ ਦੇ ਦੌਰਾਨ ਅਣਆਈਆਂ ਮੌਤਾਂ ਆ ਜਿਹੜੀਆਂ ਉਹਨਾਂ ਦੀ ਵੀ ਦਰ ਘਟੀ। ਬਿਲਕੁਲ ਜੀ, ਇਹ ਇੱਕ ਜਿਹੜਾ ਜੀ ਡਿਫਰੈਂਟ ਪੱਖ ਹੈ, ਇਹ ਇੱਕ ਪੋਜ਼ਿਟਿਵ ਪੱਖ ਵੀ ਜਿਹੜਾ ਜੀ ਉਹ ਕਿਹਾ ਜਾ ਸਕਦਾ ਕਿ ਪੰਜਾਬ ਦੇ ਵਿੱਚ ਜਿਹੜੀਆਂ ਇਹ ਅਣਆਈਆਂ ਮੌਤਾਂ ਨੇ ਉਹਦੀ ਗਿਣਤੀ ਘੱਟ ਗਈ ਹੈ ਜੀ। ਲੋਕ ਕਰੋਨਾ ਵਾਇਰਸ ਤੋਂ ਡਰ ਰਹੇ ਆ, ਉਹ ਮਾਨਸਿਕ ਰੋਗਾਂ ਵੱਲ ਨੂੰ ਜਿਹੜਾ ਉਹ ਵੱਧ ਰਹੇ ਆ, ਇਹ ਵੀ ਇੱਕ ਰਿਐਲਿਟੀ ਹੈ। ਪਰ ਪੰਜਾਬ ਦੇ ਵਿੱਚ ਜਿਹੜੀਆਂ ਇਹ ਮੌਤਾਂ ਸੜਕ ਹਾਦਸਿਆਂ ਦੇ ਵਿੱਚ ਹੁੰਦੀਆਂ ਸੀਗੀਆਂ ਉਹ ਲਗਭਗ ਜਿਹੜੀਆਂ ਜੀ ਉਹ ਐਨ ਥੱਲੇ ਜਿਹੜੀਆਂ ਆ ਗਈਆਂ। ਹਜ਼ਾਰਾਂ ਜ਼ਿੰਦਗੀਆਂ ਅਣਿਆਈ ਮੌਤਾਂ ਦੇ ਮੂੰਹ ਦੇ ਵਿੱਚ ਪੈਣ ਤੋਂ ਬਚ ਗਈਆਂ। ਸਿਵਿਆਂ ਦੇ ਵਿੱਚ ਜਿਹੜੇ ਸੰਸਕਾਰ ਨੇ ਉਹਨਾਂ ਦੀ ਗਿਣਤੀ ਜਿਹੜੀ ਆਮ ਜਿਹੜੀ ਹੁੰਦੀ ਸੀ ਉਹ ਘੱਟ ਗਈ। ਇੱਕ ਬੜਾ ਡਿਫਰੈਂਟ ਜਿਹੜਾ ਜੀ ਉਹ ਪੱਖ ਹੈ। ਪੰਜਾਬ ਦੇ 10 ਜ਼ਿਲ੍ਹਿਆਂ ਦੇ ਵਿੱਚ 1 ਤੋਂ 22 ਮਾਰਚ ਤੱਕ ਸੜਕ ਹਾਦਸਿਆਂ ਦੇ ਵਿੱਚ 90 ਕੇਸ ਦਰਜ ਹੋਏ। ਕਰਫਿਊ ਤੋਂ ਬਾਅਦ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਦਰਜ ਕੇਸਾਂ ਦੀ ਗਿਣਤੀ ਸਿਰਫ 5 ਰਹਿ ਗਈ। ਕਿੱਥੇ 90, ਕਿੱਥੇ 5। ਔਰ 2019 ਦੇ ਦੌਰਾਨ ਪੰਜਾਬ ਦੇ ਵਿੱਚ 3327 ਲੋਕ ਸੜਕ ਹਾਦਸਿਆਂ ਦੇ ਵਿੱਚ ਮਾਰੇ ਗਏ। ਜੇ ਇਹ ਅੰਕੜੇ ਉਹ ਨੇ ਜੀ ਜਿਹੜੇ ਔਨ ਦੀ ਸਪੌਟ, ਜਿਹੜੇ ਹਸਪੀਟਲਾਂ ਦੇ ਵਿੱਚ ਜਾ ਕੇ ਕੁਝ ਦਿਨਾਂ ਬਾਅਦ ਜਿਨ੍ਹਾਂ ਦੀ ਡੈਥ ਹੋ ਜਾਂਦੀ, ਉਹ ਅੰਕੜੇ ਇਹਨਾਂ ਦੇ ਵਿੱਚ ਸ਼ਾਮਲ ਨਹੀਂ ਹੁੰਦੇ। ਪੰਜਾਬ ਦੇ ਵਿੱਚ ਜਿਹੜੇ ਦੀ ਉਹ ਦਰਜਨ ਦੇ ਕਰੀਬ ਔਨ ਦੀ ਸਪੌਟ ਲੋਕ ਮਾਰੇ ਜਾਂਦੇ ਆ ਸੜਕ ਹਾਦਸਿਆਂ ਦੇ ਵਿੱਚ। ਜੇ ਬਾਕੀ ਅੰਕੜੇ ਨਾਲ ਰਲਾਉਂਦੇ ਆ ਤੇ ਇਹ ਗਿਣਤੀ ਬਹੁਤ ਵੱਡੀ ਹੋ ਜਾਂਦੀ ਆ ਜਿਨ੍ਹਾਂ ਦੀ ਡੈਥ ਬਾਅਦ ਦੇ ਵਿੱਚ ਹੁੰਦੀ, 2 ਦਿਨ, 10 ਦਿਨ, 15 ਦਿਨ। ਅਪ੍ਰੈਲ ਮਹੀਨੇ ਦੇ ਇਹਨਾਂ 16 ਦਿਨਾਂ ਦੇ ਵਿੱਚ ਸੜਕ ਹਾਦਸਿਆਂ ਦੇ ਵਿੱਚ ਸਿਰਫ 24 ਮੌਤਾਂ ਹੋਈਆਂ। 2 ਦਿਨਾਂ ਦੇ ਵਿੱਚ 3 ਵਿਅਕਤੀ ਮੌਤ ਦੇ ਮੂੰਹ ਜਿਹੜਾ ਜੀ ਉਹ ਪਏ। ਅੰਮ੍ਰਿਤਸਰ ਪੁਲਿਸ ਦੇ ਖੇਤਰਾਂ ਦੇ ਵਿੱਚ ਕਰਫਿਊ ਤੋਂ ਪਹਿਲਾਂ 22 ਦਿਨਾਂ ਦੇ ਵਿੱਚ 14 ਸੜਕ ਹਾਦਸਿਆਂ ਦੇ ਵਿੱਚ ਕੇਸ ਦਰਜ ਹੋਏ। ਕਰਫਿਊ ਦੇ ਦੌਰਾਨ ਸਿਰਫ 1 ਕੇਸ ਦਰਜ ਹੋਇਆ। ਰੋਪੜ ਜ਼ਿਲ੍ਹੇ ਦੇ ਵਿੱਚ ਕਰਫਿਊ ਤੋਂ ਪਹਿਲਾਂ 22 ਦਿਨਾਂ ਦੇ ਦੌਰਾਨ ਹਾਦਸਿਆਂ 'ਚ 15 ਕੇਸ ਦਰਜ ਹੋਏ। ਕਰਫਿਊ ਦੇ ਦੌਰਾਨ ਸਿਰਫ 1 ਕੇਸ 29 ਮਾਰਚ ਨੂੰ ਜਿਹੜਾ ਉਹ ਦਰਜ ਹੋਇਆ। ਪੰਜਾਬ ਦੇ ਵਿੱਚ ਕਤਲਾਂ ਦੀ ਗਿਣਤੀ ਘਟੀ ਹੈ। ਸਾਲ 2018 ਦੇ ਵਿੱਚ ਸੂਬੇ 'ਚ 725 ਕਤਲ ਹੋਏ। ਕਰਫਿਊ ਤੋਂ ਬਾਅਦ ਕਤਲਾਂ ਦੀ ਗਿਣਤੀ ਜਿਹੜੀ ਜੀ ਉਹ ਨਾ ਮਾਤਰ ਰਹਿ ਗਈ। 4 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਸਿਰਫ 3 ਕਤਲ ਹੋਏ ਔਰ ਖੁਦਕੁਸ਼ੀ ਦਰ ਘਟੀ ਹੈ। ਘੁੱਟਣ ਵਾਲੇ ਮਾਹੌਲ ਕਰਕੇ ਕੁਝ ਜਿਹੜੀਆਂ ਜੀ ਉਹ ਖੁਦਕੁਸ਼ੀਆਂ ਹੋਈਆਂ ਨੇ, ਪਰ ਕਿਸਾਨ ਮਜ਼ਦੂਰਾਂ ਤੋਂ ਇਲਾਵਾ ਘਰਾਂ ਦੇ ਵਿੱਚ ਹੁੰਦੀਆਂ ਖੁਦਕੁਸ਼ੀਆਂ ਜਿਹੜੀਆਂ ਉਹ ਘਟੀਆਂ ਨੇ, ਜਿਹੜੇ ਮਾਨਸਿਕ ਤਣਾਅ ਦਾ ਸ਼ਿਕਾਰ ਜਿਹੜਾ ਉਹ ਰਹਿੰਦੇ ਸੀਗੇ। ਸੰਗਰੂਰ ਦਾ ਇੱਕ ਜਿਹੜਾ ਦੀ ਵਿਅਕਤੀ ਜੋ ਕਿਸਾਨ ਮਜ਼ਦੂਰ ਖੁਦਕੁਸ਼ੀਆਂ ਦਾ ਡਾਟਾ ਤਿਆਰ ਕਰ ਰਿਹਾ, ਸੁਖਪਾਲ ਸਿੰਘ ਮਾਣਕ ਉਹਦਾ ਨਾਮ ਹੈ, ਉਹ ਇਹ ਕਹਿੰਦਾ ਕਿ ਕਰਫਿਊ ਤੋਂ ਬਾਅਦ ਕਿਸਾਨ ਮਜ਼ਦੂਰ ਖੁਦਕੁਸ਼ੀ ਦਰ ਜਿਹੜੀ ਉਹ ਘਟ ਗਈ ਹੈ। ਜਦੋਂ ਕਿ ਪਹਿਲਾਂ ਜਨਵਰੀ ਦੇ ਵਿੱਚ 31 ਮਾਰਚ ਤੱਕ 3 ਮਹੀਨਿਆਂ ਦੇ ਵਿੱਚ 64 ਕਿਸਾਨ ਤੇ ਕਿਸਾਨ ਮਜ਼ਦੂਰਾਂ ਨੇ ਖੁਦਕੁਸ਼ੀਆਂ ਕੀਤੀਆਂ। ਕਰਫਿਊ ਤੋਂ ਬਾਅਦ 4 ਕਿਸਾਨਾਂ ਤੇ ਕਿਸਾਨ ਮਜ਼ਦੂਰਾਂ ਨੇ ਖੁਦਕੁਸ਼ੀਆਂ ਕੀਤੀਆਂ। ਸਾਲ 19 ਦੇ ਵਿੱਚ 536 ਕਿਸਾਨ ਤੇ ਕਿਸਾਨ ਮਜ਼ਦੂਰ ਜ਼ਿੰਦਗੀ ਨੂੰ ਅਲਵਿਦਾ ਕਹਿ ਗਏ, ਪਰ ਇਹ ਜਿਹੜੀਆਂ ਦੀ ਉਹ ਬਹੁਤ ਘਟ ਗਈਆਂ। ਮਾਨਸਾ ਦਾ ਜਿਹੜਾ ਸ਼ਮਸ਼ਾਨ ਘਾਟ ਹੈ ਜੀ, ਕਰਫਿਊ ਤੋਂ ਪਹਿਲਾਂ ਰੋਜ਼ ਉੱਥੇ 6 ਤੋਂ 7 ਸੰਸਕਾਰ ਹੁੰਦੇ ਸੀਗੇ। ਹੁਣ ਔਸਤ ਜਿਹੜੀ ਹੈ ਜੀ ਉਹ 3 ਦੀ ਰਹਿ ਗਈ ਹੈ। ਸੰਗਰੂਰ ਦੇ ਸ਼ਮਸ਼ਾਨ ਘਾਟ ਦੇ ਵਿੱਚ ਵੀ ਜਿਹੜਾ ਸੰਸਕਾਰਾਂ ਦਾ ਅੰਕੜਾ ਮਹੀਨੇ ਦੇ ਵਿੱਚ 100 ਨੂੰ ਪਾਰ ਕਰਦਾ ਸੀਗਾ, ਪਰ ਕਰਫਿਊ ਤੋਂ ਬਾਅਦ ਬਹੁਤੇ ਦਿਨ ਜਿਹੜੇ ਆ ਜੀ ਉਹ ਖਾਲੀ ਲੰਘਣ ਲੱਗੇ ਆ। ਇਹ ਇੱਕ ਬਿਲਕੁਲ ਡਿਫਰੈਂਟ ਔਰ ਦੂਸਰਾ ਪੱਖ ਹੈ ਜੀ ਇਸ ਕਰਫਿਊ ਦਾ, ਤਾਲਾਬੰਦੀ ਦਾ, ਕਰੋਨਾ ਵਾਇਰਸ ਦੇ ਕਹਿਰ ਦੇ ਵਿੱਚ ਜੀ। ਕਾਫੀ ਦਰ ਘਟ ਗਈ ਜੀ ਇਸ ਪੱਖੋਂ। ਤਾਂ ਅੱਗੇ ਗੱਲ ਕਰਦੇ ਹਾਂ ਕਿ ਸਰਕਾਰ ਤੇ ਕਹਿੰਦੀ ਅਸੀਂ ਰਾਸ਼ਨ ਦੇ ਰਹੇ ਹਾਂ, ਪਰ ਜਿਹੜੇ ਲੋਕ ਭੁੱਖੇ ਆ ਉਹ ਬਾਹਰ ਆਏ। ਦੇਖੋ ਇਹ ਜਿਹੜੇ ਜੀ ਐਕਚੁਅਲੀ ਹੌਲੀ ਹੌਲੀ ਵੱਖ-ਵੱਖ ਸੂਬਿਆਂ ਦੇ ਵਿੱਚ ਵੀ ਜਿਹੜਾ ਜੀ ਉਹ ਆ ਰਹੇ ਆ ਜਿਹੜੇ ਮਜ਼ਦੂਰ
ਮੈਂ ਪਹਿਲਾਂ ਵੀ ਗੱਲ ਕੀਤੀ ਹੈ ਜੀ ਕਿ ਜਿਹੜੇ ਪਹਿਲੇ ਦਿਨ ਸੀਗੇ 14 ਦਿਨ ਉਹ ਲੋਕਾਂ ਨੇ ਗਿਣਤੀ ਦੇ ਨਾਲ, ਇਹਨਾਂ ਲੋਕਾਂ ਨੇ ਖਾਸ ਤੌਰ ਦੇ ਉੱਤੇ ਜੀ ਜਿਨ੍ਹਾਂ ਨੇ ਰੋਜ਼ ਕਮਾ ਕੇ ਖਾਣਾ ਹੁੰਦਾ, ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੱਢ ਲਏ। ਹੁਣ ਜਿਹੜੇ ਦਿਨ ਨੇ ਨਾ, ਇਹ ਇੱਕ ਇੱਕ ਦਿਨ ਜਿਹੜਾ ਜੀ ਉਹ ਭਾਰੀ ਪੈਂਦਾ ਨਜ਼ਰ ਆ ਰਿਹਾ। ਸ਼ੁਰੂਆਤੀ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਮੂਹਰੇ ਆਈਆਂ, ਫੋਟੋਆਂ ਖਿਚਾਉਣ ਵਾਲੇ ਬੜੀ ਤੇਜ਼ੀ ਦੇ ਨਾਲ ਮੂਹਰੇ ਆਏ। ਪੁਲਿਸ ਵੀ ਤੁਸੀਂ ਥਾਂ ਥਾਂ ਦੇ ਉੱਤੇ ਰਾਸ਼ਨ ਵੰਡਦੀ, ਲੰਗਰ ਵੰਡਦੀ ਜਿਹੜੀ ਨਜ਼ਰ ਆਈ, ਉਹ ਕਿਉਂਕਿ ਇੱਕ ਸਰਟਨ ਲਿਮਿਟ ਤੱਕ ਸੀਗਾ ਜੀ ਉਹਨਾਂ ਦੇ ਕੋਲੇ ਰਾਸ਼ਨ ਜਿਹੜਾ ਸੀਗਾ, ਜਿਹੜੀਆਂ ਜਿੰਨੀਆਂ ਵੀ ਸਮਾਜਿਕ ਜਥੇਬੰਦੀਆਂ ਨੇ ਉਹਨਾਂ ਦੇ ਕੋਲੇ ਉਹ ਘਟ ਗਿਆ। ਜਦੋਂ ਉਹ ਘਟ ਗਿਆ ਤੇ ਫਿਰ ਟੇਕ ਜਿਹੜੀ ਆ ਉਹ ਸਰਕਾਰੀ ਰਾਸ਼ਨ ਦੇ ਉੱਤੇ ਰਹਿ ਗਈ। ਸਰਕਾਰੀ ਰਾਸ਼ਨ ਦੇ ਬਾਰੇ ਦੇ ਵਿੱਚ ਆਪਾਂ ਕਈ ਦਿਨ ਜਿਹੜਾ ਜੀ ਉਹ ਦੱਸਿਆ ਕਿ ਇੱਥੇ ਕਾਣੀ ਵੰਡ ਜਿਹੜੀ ਹੋ ਰਹੀ ਆ ਉਹ ਕਿਹੜੇ ਤਰੀਕੇ ਨਾਲ ਹੋ ਰਹੀ ਆ, ਉਹਦੇ ਉੱਤੇ ਸਿਆਸਤ ਬਹੁਤ ਜਿਹੜੀ ਉਹ ਭਾਰੂ ਆ। ਉਸ ਸਿਆਸਤ ਦੀ ਵਜ੍ਹਾ ਕਰਕੇ ਹੁਣ ਥਾਂ ਥਾਂ ਤੋਂ ਜਿਹੜੀ ਆ ਦੀ ਇਹ ਰਿਪੋਰਟਾਂ ਆਉਣੀਆਂ ਸ਼ੁਰੂ ਹੋ ਗਈਆਂ। ਲੰਗਰ ਜਿਹੜਾ ਸੀਗਾ, ਹਾਲਾਂਕਿ ਗੁਰਦੁਆਰਿਆਂ ਦੇ ਵਿੱਚ ਜਿਹੜਾ ਜੀ ਉਹ ਲੰਗਰ ਬਣ ਰਿਹਾ, ਗੁਰਦੁਆਰਿਆਂ ਤੋਂ ਲੰਗਰ ਜਿਹੜਾ ਜੀ ਉਹ ਬਹੁਤ ਸਾਰੇ ਲੋਕਾਂ ਤੱਕ ਪਹੁੰਚ ਰਿਹਾ। ਟੇਕ ਹੈ ਬੜੀ ਵੱਡੀ, ਚਾਹੇ ਉਹ ਦਿੱਲੀ ਦੇ ਗੁਰਦੁਆਰੇ ਨੇ, ਚਾਹੇ ਉਹ ਪੰਜਾਬ ਦੇ ਜਿਹੜੇ ਉਹ ਗੁਰਦੁਆਰੇ ਨੇ, ਉੱਥੋਂ ਜਿਹੜਾ ਦੀ ਬਣ ਰਿਹਾ। ਪਰ ਜਿਹੜਾ ਸੜਕੀ ਲੰਗਰ ਸੀਗਾ ਉਹਦੇ ਉੱਤੇ ਜਿਹੜਾ ਸੀਗਾ ਜੀ ਉਹ ਕੁਛ ਸਾਇਆ ਜਿਹੜਾ ਨਜ਼ਰ ਆਉਣ ਲੱਗ ਗਿਆ। ਉਹਦੇ ਵਿੱਚ ਹੈ ਵੀ ਬਹੁਤੇ ਜਿਹੜੇ ਆ ਫੋਟੋ ਖਿੱਚਣ ਵਾਲੇ ਸੀਗੇ ਜੀ, ਉਹਦੇ ਨਾਲ ਡਰ ਇੱਕ ਜਿਹੜਾ ਉਹ ਪੈਦਾ ਹੋ ਗਿਆ। ਉਹ ਘਟਣ ਕਰਕੇ ਵੀ ਹੁਣ ਜਿਹੜਾ ਜੀ ਅੱਗੋਂ ਰਾਸ਼ਨ ਨਹੀਂ ਪਹੁੰਚ ਰਿਹਾ। ਜੇ ਆਪਾਂ ਵੱਖ-ਵੱਖ ਥਾਵਾਂ ਦੇ ਉੱਤੇ ਗੱਲ ਕਰੀਏ ਤੇ ਜਿਹੜੇ ਮਜ਼ਦੂਰ ਨੇ ਜੀ ਉਹ ਹੁਣ ਰੌਲਾ ਪਾਉਣ ਲੱਗੇ ਆ ਕਿ ਉਹ ਤਾਂ ਕਿਸੇ ਤਰੀਕੇ ਨਾਲ ਕੱਟ ਰਹੇ ਆ, ਪਰ ਜਿਹੜੇ ਉਹਨਾਂ ਦੇ ਬੱਚੇ ਨੇ ਉਹਨਾਂ ਤੋਂ ਹੁਣ ਭੁੱਖ ਜਿਹੜੀ ਉਹ ਕੱਟੀ ਨਹੀਂ ਜਿਹੜਾ ਜਾ ਰਹੀ। ਸਰਕਾਰ ਦੇ ਦਾਅਵੇ ਕੁਝ ਹੋਰ ਨੇ। ਇਹ ਮਜ਼ਦੂਰ ਜਿਹੜੇ ਆ ਜੀ ਉਹ ਇਹ ਕਹਿੰਦੇ ਆ ਕਿ 3-3 ਹਫ਼ਤੇ ਲੰਘ ਗਏ, ਅਸੀਂ ਦਿਹਾੜੀ ਕਰਕੇ ਖਾਣ ਵਾਲੇ ਸੀ, ਦਿਹਾੜੀਆਂ ਸਾਡੀਆਂ ਗਈਆਂ, ਪਰ ਹੁਣ ਜਿਹੜਾ ਜੀ ਉਹ ਘਰਾਂ ਦੇ ਵਿੱਚ ਪਿਆ ਜਿਹੜਾ ਸਮਾਨ ਸੀਗਾ ਮਾੜਾ ਮੋਟਾ ਉਹ ਖਤਮ ਹੋਣਾ ਸ਼ੁਰੂ ਹੋ ਗਿਆ। ਉਹ ਕਹਿੰਦੇ ਕਿ ਅਸੀਂ ਹੱਥ ਅੱਡਣ ਦੇ ਵਾਸਤੇ ਤਿਆਰ ਨਹੀਂ, ਨਾ ਅਸੀਂ ਹੱਥ ਅੱਡ ਕੇ ਖਾਣ ਵਾਲੇ ਲੋਕਾਂ ਦੇ ਵਿੱਚੋਂ ਆ। ਮਿਹਨਤ ਕਰਨ ਵਾਲੇ ਲੋਕ ਸੀਗੇ ਪਰ ਸਮੇਂ ਨੇ ਅੰਦਰੀ ਜਿਹੜਾ ਜੀ ਉਹ ਤਾੜ ਦਿੱਤੇ। ਉਹ ਕਹਿੰਦੇ ਕਿ ਇਹਨਾਂ ਦੇ ਵਿੱਚ ਬਹੁਤੇ ਜਿਹੜੇ ਮਜ਼ਦੂਰ ਉਹ ਨੇ ਜੀ ਜਿਹੜੇ ਵੱਖ-ਵੱਖ ਸੂਬਿਆਂ ਤੋਂ ਆਏ ਹੋਏ ਨੇ, ਛੋਟੇ ਛੋਟੇ ਮਕਾਨਾਂ ਦੇ ਵਿੱਚ ਇਹ ਰਹਿੰਦੇ ਨੇ। ਇੱਥੇ ਤਾਂ ਇਹ ਕਮਾਉਂਦੇ ਹੀ ਸੀਗੇ, ਪਿੱਛੇ ਵੀ ਜਿਹੜਾ ਜੀ ਆਪਣੇ ਭੇਜਦੇ ਸੀਗੇ ਉੱਤਰ ਪ੍ਰਦੇਸ਼, ਉੱਤਰਾਖੰਡ, ਬਿਹਾਰ, ਉਹ ਵੀ ਜਾਣਾ ਜਿਹੜਾ ਜੀ ਉਹ ਬੰਦ ਹੋ ਗਿਆ। ਹਾਲਾਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਚਲੇ ਵੀ ਗਏ, ਪਰ ਕੁਝ ਥਾਵਾਂ ਦੇ ਉੱਤੇ ਅਜੇ ਵੀ ਕਾਫੀ ਜਿਹੜਾ ਜੀ ਉਹ ਟਿਕੇ ਹੋਏ ਨੇ। ਉਹ ਇਹ ਕਹਿੰਦੇ ਆ ਜੀ ਕਿ ਜੇ ਸਾਡੇ ਤੱਕ ਜਿਹੜਾ ਜੀ ਉਹ ਰੋਟੀ ਪਾਣੀ ਨਹੀਂ ਪਹੁੰਚਦਾ ਤੇ ਸਾਡਾ ਫਿਰ ਕੀ ਬਣੂਗਾ, ਪਿੱਛੇ ਜਿਹੜੇ ਪਰਿਵਾਰਾਂ ਦਾ ਉਹ ਕੀ ਬਣੂਗਾ। ਹਾਲਾਤ ਇਹ ਨੇ ਕਿ ਇਹਨਾਂ ਦੇ ਕੋਲੇ ਚਾਹ ਬਣਾਉਣ ਜੋਗਾ ਵੀ ਜਿਹੜਾ ਜੀ ਉਹ ਦੁੱਧ ਨਹੀਂ ਪਹੁੰਚ ਰਿਹਾ, ਔਰ ਉਹਨਾਂ ਨੂੰ ਫਿਕਰ ਜਿਹੜਾ ਇਸ ਚੀਜ਼ ਦਾ ਸਤਾ ਰਿਹਾ ਕਿ ਜੇ ਹਾਲਾਤ ਇਸੇ ਤਰੀਕੇ ਦੇ ਨਾਲ ਕੁਝ ਦਿਨ ਹੋਰ ਬਣੇ ਰਹੇ, ਕਿਉਂਕਿ 20 ਤਰੀਕ ਨੂੰ ਜਿਹੜਾ ਇਹਨਾਂ ਕਿਹਾ ਜਾ ਰਿਹਾ ਕਿ ਕੁਝ ਛੂਟ ਦਿੱਤੀ ਜਾਊਗੀ ਜੇ ਮਾੜੇ ਮੋਟੇ ਕੰਮ ਚੱਲਦੇ ਆ, ਤੇ ਉਹਦੇ ਵਿੱਚ ਇਹ ਵੀ ਉਹਨਾਂ ਦੇ ਵਿੱਚ ਜਿਹੜਾ ਜੀ ਆਉਣਗੇ। ਪਰ ਜਿਹੜੇ ਹੌਟ ਸਪੌਟ ਬਣੇ ਹੋਏ ਆ ਉਹਨਾਂ ਦੇ ਵਿੱਚ ਇਹ ਕੰਮਕਾਰ ਨਹੀਂ ਹੋ ਸਕਣਾ, ਉੱਥੇ ਉਹ ਸ਼ਹਿਰ ਨਹੀਂ ਖੁੱਲ੍ਹ ਸਕਣੇ। ਉਹਦੇ ਵਿੱਚ ਕਿਹੜਾ ਜਿਹੜੇ ਵੀ ਉਹ ਸ਼ਹਿਰ ਆਉਣਗੇ, ਕੀ ਆਉਂਦਾ, ਉਹ ਬਾਅਦ ਵਾਲੀਆਂ ਗੱਲਾਂ ਨੇ। ਉਂਝ ਵੀ ਅਜੇ 20 ਅਪ੍ਰੈਲ ਨੂੰ ਜਿਹੜੇ ਖੁੱਲ੍ਹਣ ਵਾਲੇ ਨੇ ਉਹਦੇ ਉੱਤੇ ਕਈ ਕਿਸਮ ਦੇ ਸਵਾਲੀਆ ਚਿੰਨ੍ਹ ਜਿਹੜੇ ਜੀ ਉਹ ਖੜੇ ਆ। ਇਸ ਕਰਕੇ ਇਹ ਜਿਹੜਾ ਮਜ਼ਦੂਰ ਨੇ ਜੀ ਰੋਜ਼ ਕਮਾ ਕੇ ਖਾਣ ਵਾਲੇ, ਉਹਨਾਂ ਦੇ ਵਾਸਤੇ ਸਵਾਲੀਆ ਚਿੰਨ੍ਹ ਤਾਂ ਵੱਡੇ ਅਜੇ ਲੱਗੇ ਹੋਏ ਨੇ ਜੀ। ਤੇ ਉਸੇ ਦੇ ਨਾਲ ਜੇ ਗੱਲ ਕਰੀਏ, ਇੱਕ ਐਪ ਦੀ ਆ ਜਿਹੜੀ ਹੁਣ ਆਨਲਾਈਨ ਪੜ੍ਹਾਈ ਦੀ ਗੱਲ ਸ਼ੁਰੂ ਹੋ ਰਹੀ ਆ ਕਿ ਆਨਲਾਈਨ ਪੜ੍ਹਾਈ ਕਰਾਉਣੀ ਆ, ਜ਼ੂਮ ਵਾਲੀ ਜਿਹੜੀ ਐਪ ਆ ਉਸ ਦੇ ਬੜੇ ਸ਼ੰਕੇ ਹੈਗੇ। ਦੇਖੋ ਇਹ ਆ ਜੀ ਕਿ ਕੋਈ ਚੀਜ਼ ਇਹਨਾਂ ਦੀ ਇੱਥੇ ਇੱਕਦਮ ਰੌਲਾ ਪਾ ਕੇ ਵਰਤਣ ਵੀ ਲੱਗ ਪੈਂਦੇ ਆ ਤੇ ਮੁੜ ਕੇ ਜਿਹੜਾ ਜੀ ਉਹ ਦੂਜੇ ਪਾਸੇ ਤੁਰ ਪੈਂਦੇ ਆ। ਜਿਸ ਦਿਨ ਮੋਮਬੱਤੀਆਂ ਬਾਲਣ ਦੀ ਗੱਲ ਆਈ ਸੀ, ਜਿਹੜੇ ਪਟਾਕੇ ਚਲਾ ਰਹੇ ਸੀਗੇ ਕਿ ਅਸੀਂ ਬਿਹਤਰ ਜਿਹੜਾ ਜੀ ਕਰ ਰਿਹਾ, ਉਹ ਇਹ ਭੁੱਲੇ ਹੋਏ ਸੀ ਵੀ ਇਹ ਪਟਾਕੇ ਕਿੱਥੋਂ ਆਏ ਹੋਏ ਨੇ, ਕਿਵੇਂ ਆਏ, ਉਹਨਾਂ ਦੇਸ਼ਾਂ ਦੇ ਵਿੱਚ ਉਹ ਆਪਣੀ ਜਗ੍ਹਾ ਦੇ ਉੱਤੇ। ਹੁਣ ਲਾਕਡਾਊਨ ਦੇ ਵਿੱਚ ਜਿਹੜੀ ਆਨਲਾਈਨ ਪੜ੍ਹਾਈ ਤੇ ਮੀਟਿੰਗਸ ਦੇ ਵਾਸਤੇ ਇੱਕ ਜਿਹੜਾ ਐਪ ਵਰਤਿਆ ਜਾ ਰਿਹਾ, ਵੀਡੀਓ ਕਾਨਫਰੰਸਿੰਗ ਦੇ ਰਾਹੀਂ, ਇਹਨੂੰ ਸਰਕਾਰਾਂ ਵਰਤ ਰਹੀਆਂ ਨੇ ਜੀ। ਜਿਹੜੀਆਂ ਸੂਬੇ ਦੀਆਂ ਸਰਕਾਰਾਂ ਵੀ ਵਰਤ ਰਹੀਆਂ ਨੇ ਤੇ ਕੇਂਦਰ ਦੀ ਸਰਕਾਰ ਵੀ ਇਹਦਾ ਹੀ ਜਿਹੜੀ ਜੀ ਉਹ ਵਰਤੋਂ ਕਰ ਰਹੀ ਹੈ। ਇਹ ਜ਼ੂਮ ਐਪ ਹੈ। ਇਹ ਕਿਹਾ ਜਾ ਰਿਹਾ ਕਿ ਇਹ ਚਾਈਨੀਜ਼ ਵੀਡੀਓ ਕਾਨਫਰੰਸਿੰਗ ਐਪ ਹੈ, ਔਰ ਗ੍ਰਹਿ ਮੰਤਰਾਲੇ ਦੇ ਸਾਈਬਰ ਕੋਆਰਡੀਨੇਸ਼ਨ ਸੈਂਟਰ ਨੇ ਇੱਕ ਐਡਵਾਈਜ਼ਰੀ ਦੇ ਵਿੱਚ ਇੱਕ ਜਿਹੜਾ ਜੀ ਉਹ ਚੇਤਾਵਨੀ ਦਿੱਤੀ ਆ, ਔਰ ਇਹ ਕਿਹਾ ਗਿਆ ਕਿ ਇਹ ਐਪ ਜਿਹੜਾ ਸਰਕਾਰੀ ਇਸਤੇਮਾਲ ਦੇ ਵਾਸਤੇ ਬਿਲਕੁਲ ਵੀ ਨਹੀਂ ਗਾ,
ਜਿਹੜੇ ਪ੍ਰਾਈਵੇਟ ਤੌਰ ਦੇ ਉੱਤੇ ਵਰਤ ਰਹੇ ਆ ਉਹਨਾਂ ਨੂੰ ਇਹਦਾ ਧਿਆਨ ਜਿਹੜਾ ਦੀ ਉਹ ਰੱਖਣਾ ਚਾਹੀਦਾ। ਇਸ ਐਡਵਾਈਜ਼ਰੀ ਦੇ ਅਨੁਸਾਰ ਸਾਈਬਰ ਅਪਰਾਧੀ ਜਿਹੜੇ ਆ ਉਹ ਇਹਦੇ ਰਾਹੀਂ ਲੋਕਾਂ ਦੀ ਜਿਹੜੀ ਪਰਸਨਲ ਜਾਣਕਾਰੀ ਆ ਉਹਦਾ ਡਾਟਾ ਚੋਰੀ ਕਰ ਰਹੇ ਆ। ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਆਫ ਇੰਡੀਆ ਜਿਹੜੀ CERTN ਹੈ ਉਹਨੇ ਇਹ ਗੱਲ ਕਹੀ ਆ ਕਿ ਜਿਹੜੇ ਸਾਈਬਰ ਅਪਰਾਧੀ ਨੇ ਉਹ ਇਹਦੇ ਜ਼ਰੀਏ ਡਾਟਾ ਚੋਰੀ ਕਰ ਰਹੇ ਆ। 6 ਫਰਵਰੀ ਨੂੰ 13 ਮਾਰਚ ਨੂੰ ਵੀ ਇਸੇ ਤਰ੍ਹਾਂ ਦੀ ਐਡਵਾਈਜ਼ਰੀ ਪਹਿਲਾਂ ਵੀ ਜਿਹੜੀ ਉਹ ਜਾਰੀ ਕੀਤੀ ਗਈ ਸੀਗੀ। ਜਿਹੜੇ ਇਹ ਕਿਹਾ ਗਿਆ ਸੀ ਕਿ ਜ਼ੂਮ ਜਿਹੜਾ ਚਾਈਨੀਜ਼ ਸਰਵਰ ਦਾ ਇਸਤੇਮਾਲ ਕਰਦਾ ਹੈ। ਭਾਰਤ ਸਣੇ ਦੁਨੀਆ ਦੇ 20 ਦੇਸ਼ਾਂ ਦੇ 90,000 ਤੋਂ ਜ਼ਿਆਦਾ ਸਕੂਲ ਜਿਹੜੇ ਨੇ ਉਹ ਜ਼ੂਮ ਐਪ ਦੇ ਜ਼ਰੀਏ ਬੱਚਿਆਂ ਨੂੰ ਆਨਲਾਈਨ ਪੜ੍ਹਾ ਰਹੇ ਆ। ਔਰ ਇੱਕ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਗਿਆ ਸੀਗਾ ਕਿ ਦੁਨੀਆ ਭਰ ਦੇ ਵਿੱਚ ਇਸਤੇਮਾਲ ਹੋ ਰਹੇ ਜਿਹੜਾ ਇਹ ਐਪ ਹੈ ਇਹਦੇ ਕਰੀਬ 5.5 ਲੱਖ ਯੂਜ਼ਰ ਈਮੇਲ ਐਡਰੈਸ ਤੇ ਪਾਸਵਰਡ ਵੈਬ ਦੇ ਉੱਤੇ ਜਿਹੜਾ ਜੀ ਉਹ ਇਹਦੇ ਵਿਕ ਰਹੇ ਆ। ਜਿਹੜੇ ਇਹ ਵੀ ਕਿਹਾ ਜਾ ਰਿਹਾ ਜਿਹੜੀ ਐਡਵਾਈਜ਼ਰੀ ਜਾਰੀ ਕੀਤੀ ਗਈ ਆ ਉਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੇ ਬੱਚਿਆਂ ਦੇ ਚਿਹਰੇ ਤੇ ਆਵਾਜ਼ ਦੀ ਡਿਟੇਲ ਜਿਹੜੀ ਆ ਉਹ ਖਤਰੇ ਦੇ ਵਿੱਚ ਹੈ। ਜਿਹੜੀਆਂ ਵੱਖ-ਵੱਖ ਰਿਪੋਰਟਾਂ ਨੇ ਜਾਂ ਜਿਹੜੀ ਐਡਵਾਈਜ਼ਰੀ ਜਾਰੀ ਕੀਤੀ ਜਾ ਰਹੀ ਆ ਹੋਮ ਨੈਟਵਰਕ ਸਿਕਿਉਰਿਟੀ ਜਿਹੜੀ ਆ ਜੀ ਉਹ ਇਹਦੇ ਖਤਰੇ ਦੇ ਵਿੱਚ ਆ ਸਕਦੀ ਆ। ਵੈਬ ਕੈਮ ਜਿਹੜਾ ਜੀ ਉਹਦੇ ਰਾਹੀਂ ਸਾਰਾ ਡਾਟਾ ਜਾ ਸਕਦਾ। VPN ਜਿਹੜਾ ਜੀ ਉਹ ਇਸਤੇਮਾਲ ਕੀਤਾ ਜਾਵੇ। ਇਹਦੇ ਵਿੱਚ ਕਿਹਾ ਗਿਆ ਪਾਸਵਰਡ ਜਿਹੜਾ ਉਹ ਮਜ਼ਬੂਤ ਰੱਖਿਆ ਜਾਵੇ। ਸਕਰੀਨ ਸ਼ੇਅਰਿੰਗ ਮੈਨੇਜ ਜਿਹੜੀ ਦੀ ਉਹ ਕੀਤੀ ਜਾਵੇ ਔਰ ਜ਼ੂਮ ਵੇਟਿੰਗ ਰੂਮ ਜਿਹੜਾ ਜੀ ਉਹ ਯੂਜ਼ ਕੀਤਾ ਜਾਵੇ। ਦੇਖੋ ਸਵਾਲ ਇਹੀ ਆ ਜਿੰਨੀ ਟੈਕਨੋਲੋਜੀ ਜਿਹੜੀ ਜੀ ਉਹ ਵਧੂਗੀ ਜਾਂ ਵਧੀ ਆ ਉਹਦੇ ਕੁਛ ਨੈਗੇਟਿਵ ਪੋਜ਼ਿਟਿਵ ਪ੍ਰਭਾਵ ਵੀ ਜਿਹੜੇ ਆ ਜੀ ਉਹ ਹੁੰਦੇ ਆ। ਇੱਥੇ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਜਿਹੜੀਆਂ ਇੱਥੇ ਬੜੇ ਸਾਰੇ ਐਪ ਜਿਹੜੇ ਜੀ ਉਹ ਚੱਲੇ ਆ ਜਿਹੜੇ ਪੜ੍ਹਾਈ ਦੇ ਵਾਸਤੇ ਉਹ ਬੜੀ ਵੱਡੀ ਐਡ ਕਰਦੇ ਆ ਜੀ। ਏਡੀ ਵੱਡੀ ਐਡ ਕਰਦੇ ਆ ਵੀ ਵੱਡੀਆਂ ਜਿਹੜੀਆਂ ਖੇਡਾਂ ਨੇ ਉਹਨਾਂ ਨੂੰ ਵੀ ਸਪਾਂਸਰ ਕਰਦੇ ਆ। ਕਿਤੇ ਨਾ ਕਿਤੇ ਉਹਨਾਂ ਦੀ ਪ੍ਰਮੋਸ਼ਨ ਦੇ ਵਾਸਤੇ ਵੀ ਜਿਹੜਾ ਜੀ ਇਹ ਹੋ ਸਕਦਾ ਹੈ ਕਿਤੇ ਨਾ ਕਿਤੇ ਇਹ ਜਿਹੜੀ ਜੀ ਉਹ ਗੱਲ ਹੋਵੇ ਵੀ ਜੇ ਵਰਤਣਾ ਤੇ ਉਹਨੂੰ ਵਰਤਿਆ ਜਾਵੇ। ਇੱਦਾਂ ਦੀਆਂ ਜਿਹੜੀਆਂ ਦੀ ਬਹੁਤ ਸਾਰੀਆਂ ਚੀਜ਼ਾਂ ਚੱਲਦੀਆਂ ਜਿਹੜੀਆਂ ਹੋ ਰਹਿੰਦੀਆਂ ਨੇ। ਫਿਰ ਵੀ ਜੇ ਇਹਨਾਂ ਚੀਜ਼ਾਂ ਨੂੰ ਵਰਤ ਰਹੇ ਹੋ ਤਾਂ ਕੁਝ ਸਿਕਿਉਰਿਟੀਜ਼ ਜਿਹੜੀਆਂ ਦੀ ਉਹਨਾਂ ਦਾ ਧਿਆਨ ਜ਼ਰੂਰ ਰੱਖੋ। ਬਿਲਕੁਲ ਜੀ, ਜੇ ਜ਼ੂਮ ਦੀ ਗੱਲ ਕਰਦੇ ਹਾਂ ਤਾਂ ਅਮਰੀਕਾ ਦੇ ਵਿੱਚ ਤਾਂ ਬਹੁਤੇ ਲੋਕ ਆ ਜਿਹੜੇ ਕੰਪਨੀ ਵਾਲੇ ਉਹ ਵੀ ਜ਼ੂਮ ਹੀ ਵਰਤਦੇ ਹੈਗੇ। ਸਿਕਿਉਰਿਟੀ ਤਾਂ ਬਹੁਤ ਜ਼ਰੂਰੀ ਆ। ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।